बादल दल दीयां जिहड़ियां कारवाइयां ने जिहड़ियां उन्हां ने सिख धर्म अते सिखां दे हितां दे सिखां दे जज्बातां दे खिलाफ जाके पिछले 25-30 साल तो पंथ विरोधी एजेंडा फड़िया होया। ਉਹਦੇ करके भी शायद ही कोई होर जावे ते ये कल्ला बादल दल का शो बन के रह जाऊगा। सरदार सिमरनजीत सिंह मान, परमजीत सिंह सरना, मनजीत सिंह जीके होर कई जिहड़े धिरां ते धड़ियां दे आगू ने जिहड़े बादल दल के हमेशा मुखालफ चले ने वो उत्थे हाज़रियां भर रहे हैं। 2015 दे विच 14 अक्तूबर को बरगाड़ी के जदों साहिब श्री गुरु ग्रंथ साहिब जी के पावन स्वरूप के अंग खारे गए, उस तो बाद गुस्सा फिर पूरा भड़किया। बादल दल ने आपका जोड़ा गोंडा ब्रिगेड आ, इजहार आलम, सवेद सैनी, उमरा नंगल, इहो जे बड़े बंदे पाले हुए थे, विचों आलम तो मर गया। तो सैनी भी हुण कानूनी चारा जोई करता फिरदा, जिहड़े केस पए हुए ने। तो उमरा नंगल होनी जां होर जिन्ने भी सी, इन्हां सारिआं दी ड्यूटी लाती कि सिखां नूं फड़का दो एक बारी। बादल दल के राज में बेअदबियां भी लगातार होंदियां रहियां ते पंथक सोच वाले सिखां दे रज के उत्ते जुल्म होया। बादल दल वाले तो वो ने जिन्हां ने हुक्मनामे की उलंघना करना भी जायज़ ठहराया सीगा कि हुण असीं प्रेमियां नाल कंधां कढ लईए, साडा तो इन्हां बिना गुजारा ही नहीं। 1997 के पंजाब विधान सभा दी चोणां तो पहला बादल परिवार ने, बादल दल ने थां थां दे उत्ते खड़ के तकरीरां झाड़ियां कि एक बारी सानूं पंजाब दे विच सत्ता चा लैण दिओ। जिहड़े सिख नज़रबंद ने जिन्हां दे उत्ते झूठे परचे दे दे के पुलिस ने अंदर कीते, उन्हां सारिआं नूं रिहा करावांगे। जदों बादल साहब दा कुर्सी नूं हत्थ पै गया, जेल੍ਹਾਂ 'च नज़रबंद ਸਿੰਘਾਂ ਦੀ ਗੱਲ ਜਾਂ ਬੁੱਚੜ ਪੁਲਿਸਿਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਜਾਂ ਜਿਹੜਾ ਕਮਿਸ਼ਨ ਬਣਾਉਣ ਦੀ ਗੱਲ, ਉਹ ਸਾਰੀ ਭੁੱਲ ਭੁਲਾ ਗਏ। ਤੇ ਜਦੋਂ 8-9 ਮਹੀਨਿਆਂ ਬਾਅਦ ਜਿਹੜੇ ਕੌਮ ਦੇ ਸਰਕਰਦਾ ਆਗੂ ਸੀਗੇ, ਉਹਨਾਂ ਨੇ ਜਦੋਂ ਚੇਤੇ ਕਰਾਇਆ ਤੇ ਕਹਿੰਦੇ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ ਨੂੰ, ਹੁਣ ਆਪਾਂ ਵਿਕਾਸ ਕਰੀਏ, ਪੰਜਾਬ ਬਹੁਤ ਪਛੜ ਗਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਸਿੱਖ ਜਥੇਬੰਦੀਆਂ ਦੀ, ਅਕਾਲੀ ਦਲਾਂ ਦੀ, ਸਿੱਖ ਨੁਮਾਇੰਦਿਆਂ ਦੀ ਇੱਕ ਇਕੱਤਰਤਾ ਜਿਹੜੀ ਆ ਉਹ ਹੋਈ ਆ, ਜਿਹਦੇ ਵਿੱਚ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਚਰਚਾ ਹੋਈ। ਪਹਿਲਾਂ ਤਾਂ ਸਾਨੂੰ ਇਹੀ ਲੱਗਦਾ ਸੀਗਾ ਕਿ ਜਿਸ ਤਰੀਕੇ ਦਾ ਮਾਹੌਲ ਬਾਦਲ ਦਲ ਦੇ ਖਿਲਾਫ ਬਣਿਆ ਹੋਇਆ, ਜਿਹਦੀ ਕਰਕੇ ਹੁਣੇ ਹੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸੱਤਾ ਦਵਾਈ ਆ ਤੇ ਸਾਰੇ ਪੰਜਾਬ ਨੇ ਫਤਵਾ ਦਿੱਤਾ ਕਿ ਬਾਦਲ ਦਲ ਦੀਆਂ ਜਿਹੜੀਆਂ ਕਾਰਵਾਈਆਂ ਨੇ, ਜਿਹੜੀਆਂ ਉਹਨਾਂ ਨੇ ਸਿੱਖ ਧਰਮ ਅਤੇ ਸਿੱਖਾਂ ਦੇ ਹਿੱਤਾਂ ਦੇ ਸਿੱਖਾਂ ਦੇ ਜਜ਼ਬਾਤਾਂ ਦੇ ਖਿਲਾਫ ਜਾ ਕੇ ਪਿਛਲੇ 25-30 ਸਾਲ ਤੋਂ ਪੰਥ ਵਿਰੋਧੀ ਏਜੰਡਾ ਫੜਿਆ ਹੋਇਆ। ਉਹਦੇ ਕਰਕੇ ਵੀ ਸ਼ਾਇਦ ਹੀ ਕੋਈ ਹੋਰ ਜਾਵੇ ਤੇ ਇਹ ਇਕੱਲਾ ਬਾਦਲ ਦਲ ਦਾ ਸ਼ੋਅ ਬਣ ਕੇ ਰਹਿ ਜਾਊਗਾ। ਪਰ ਜਿਹੜੀਆਂ ਤਸਵੀਰਾਂ ਤੇ ਜਿਹੜੀਆਂ ਖਬਰਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਆ ਰਹੀਆਂ ਨੇ, ਉਹਦੇ 'ਚ ਪਤਾ ਲੱਗ ਰਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ ਹੋਰ ਕਈ ਜਿਹੜੇ ਧਿਰਾਂ ਤੇ ਧੜਿਆਂ ਦੇ ਆਗੂ ਨੇ ਜਿਹੜੇ ਬਾਦਲ ਦਲ ਦੇ ਹਮੇਸ਼ਾ ਮੁਖਾਲਫ ਚੱਲੇ ਨੇ, ਉਹ ਉੱਥੇ ਹਾਜ਼ਰੀਆਂ ਭਰ ਰਹੇ ਨੇ। ਆਪਾਂ ਨੂੰ ਸਭ ਨੂੰ ਚੇਤੇ ਆ ਕਿ ਜਦੋਂ ਬਰਗਾੜੀ ਬੇਅਦਬੀ ਹੋਈ ਆ, ਉਸ ਤੋਂ ਬਾਅਦ ਵਿੱਚ ਖਾਲਸਾ ਪੰਥ ਅੰਦਰ ਇੱਕ ਬਹੁਤ ਵੱਡਾ ਜਿਹੜਾ ਉਭਾਰ ਆ ਉਹ ਬਾਦਲਕਿਆਂ ਦੀਆਂ ਕਰਤੂਤਾਂ ਦੇ ਖਿਲਾਫ ਉੱਭਰਿਆ ਸੀਗਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲ ਨਾਲ ਸੰਬੰਧਿਤ ਆਗੂ ਹੋਣ ਜਾਂ ਬਾਦਲ ਦਲ ਦੇ ਹੋਰ ਆਗੂ ਹੋਣ, ਇੱਥੋਂ ਤੱਕ ਕਿ ਖੁਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਥਾਂ ਥਾਂ ਦੇ ਉੱਤੇ ਸੰਗਤਾਂ ਨੇ ਬੜੀ ਬੁਰੀ ਤਰ੍ਹਾਂ ਇਸ ਗੱਲ ਲਈ ਘੇਰਿਆ ਕਿ ਤੁਹਾਡੇ ਰਾਜ ਵਿੱਚ ਤੁਸੀਂ ਇਹ ਕੀਤਾ ਕੀ ਹੈ, ਕਿਉਂਕਿ ਡੇਰਾ ਸਰਸਾ ਦੇ ਨਾਲ ਬਾਦਲ ਦਲ ਦੀ ਸਾਂਝ ਤੇ ਉਸ ਤੋਂ ਅੱਗੇ ਜਿਹੜਾ ਡੇਰਾ ਸਰਸਾ ਦੇ ਮੁਖੀ ਨੂੰ ਬਗੈਰ ਕਿਸੇ ਗੱਲ ਤੋਂ ਮਾਫੀਨਾਮਾ ਉਹਦਾ ਸਵੀਕਾਰ ਕੀਤਾ ਤੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਉਹਦੇ ਨਾਲ ਕਿਸੇ ਕਿਸਮ ਦੇ ਸਲਾਬਤਪੁਰਾ ਕਾਂਡ ਤੋਂ ਬਾਅਦ ਵਿੱਚ ਸੰਬੰਧ ਨਾ ਰੱਖਣ ਦੇ ਸਿੱਖ ਸੰਗਤਾਂ ਨੂੰ ਹੁਕਮ ਹੋਏ ਸੀ, ਉਸ ਹੁਕਮਨਾਮੇ ਨੂੰ ਇੱਕ ਤਰੀਕੇ ਨਾਲ ਡਿਲੀਟ ਕਰਨ ਦਾ, ਉਹਦਾ ਅਸਰ ਘਟਾਉਣ ਦਾ ਜਿਹੜਾ ਯਤਨ ਸੀਗਾ, ਉਹ ਵੀ ਸੰਗਤਾਂ ਨੂੰ ਬਹੁਤ ਰੜਕਿਆ। ਕੁੱਲ ਮਿਲਾ ਕੇ ਬਾਦਲ ਦਲ ਨੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਤੇ ਸਿੱਖਾਂ ਦੇ ਉੱਤੇ
ਪੰਥ ਦੋਖੀਆਂ ਦੀ ਅਸਵਾਰੀ ਕਰਾਉਣ ਦੇ ਲਈ ਜੋ ਕੁਝ ਕੀਤਾ ਸੀ, ਉਹ ਫਿਰ 2015 ਦੇ ਵਿੱਚ 14 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਖਾਰੇ ਗਏ, ਉਸ ਤੋਂ ਬਾਅਦ ਵਿੱਚ ਗੁੱਸਾ ਫਿਰ ਪੂਰਾ ਭੜਕਿਆ ਤੇ ਉਹਦੇ ਚਲਦਿਆਂ ਬਾਦਲ ਦਲ ਨੇ ਆਪਦਾ ਜਿਹੜਾ ਗੁੰਡਾ ਬ੍ਰਿਗੇਡ ਆ, ਇਜ਼ਹਾਰ ਆਲਮ, ਸਮੇਧ ਸੈਣੀ, ਉਮਰਾ ਨੰਗਲ, ਇਹੋ ਜਿਹੇ ਬੜੇ ਬੰਦੇ ਪਾਲੇ ਹੋਏ ਸੀਗੇ। ਇਹਨਾਂ ਚੋਂ ਆਲਮ ਤਾਂ ਮਰ ਗਿਆ ਤੇ ਸੈਣੀ ਵੀ ਹੁਣ ਕਾਨੂੰਨੀ ਚਾਰਾ ਜੋਈ ਕਰਦਾ ਫਿਰਦਾ, ਜਿਹੜੇ ਕੇਸ ਪਏ ਹੋਏ ਨੇ। ਤੇ ਉਮਰਾ ਨੰਗਲ ਹੋਣੀ ਜਾਂ ਹੋਰ ਜਿੰਨੇ ਵੀ ਸੀ, ਇਹਨਾਂ ਸਾਰਿਆਂ ਦੀ ਡਿਊਟੀ ਲਾਤੀ ਵੀ ਸਿੱਖਾਂ ਨੂੰ ਫੜਕਾ ਦਿਓ ਇੱਕ ਵਾਰੀ। ਤੇ ਜਿਵੇਂ ਮੁਗਲਾਂ ਦੇ ਰਾਜ ਵਿੱਚ ਜ਼ੁਲਮ ਹੁੰਦੇ ਸੀ, ਜਿਵੇਂ ਬੀਤੇ ਸਮੇਂ ਦੇ ਵਿੱਚ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟਦੇ ਰਹੇ, ਉਹ ਸਾਰਾ ਮਾਹੌਲ ਜਿਹੜਾ ਸੀਗਾ ਬਣਾ ਦਿੱਤਾ ਗਿਆ। ਬਾਦਲ ਦਲ ਦੇ ਰਾਜ ਵਿੱਚ ਬੇਅਦਬੀਆਂ ਵੀ ਲਗਾਤਾਰ ਹੁੰਦੀਆਂ ਰਹੀਆਂ ਤੇ ਪੰਥਕ ਸੋਚ ਵਾਲੇ ਸਿੱਖਾਂ ਦੇ ਰੱਜ ਕੇ ਉੱਤੇ ਜ਼ੁਲਮ ਹੋਇਆ, ਬਹੁਤ ਜ਼ਬਰ ਹੋਇਆ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਫ਼ ਦਿਖਦਾ ਸੀ ਕਿ ਜਦੋਂ ਅਗਲੀ ਚੋਣ ਆਏਗੀ ਤਾਂ ਬਾਦਲ ਦਲ ਹਾਰ ਜਾਏਗਾ। ਤੇ ਹਾਰਿਆ ਵੀ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਹ ਕਹਿ ਕੇ ਕਿ ਮੈਂ ਆਹ ਕਰ ਦੂੰ, ਉਹ ਕਰ ਦੂੰ, ਲੋਕਾਂ ਨੂੰ ਬੜੀ ਆਸ ਸੀ, ਪਰ ਕਿਸੇ ਨੂੰ ਇਸ ਗੱਲ ਦਾ ਨਹੀਂ ਚੇਤਾ ਸੀਗਾ ਕਿ ਇਹ ਵੀ ਇੱਕ ਠੱਗੀ ਆ। ਤੇ ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ, ਕਾਂਗਰਸ ਨਾਲ ਗੰਢ ਧੁੱਪ ਕਰਕੇ ਬੜਾ ਸੋਹਣਾ ਆਪਦਾ ਟਾਈਮ ਟਪਾ ਲਿਆ। ਤੇ ਸੰਗਤਾਂ ਜਿਹੜੀਆਂ ਨੇ ਉਹ ਅੱਜ ਤੱਕ ਬਰਗਾੜੀ ਬੇਅਦਬੀ ਦਾ ਜਾਂ ਬਹਿਬਲ ਕਲਾਂ ਕਾਂਡ ਦਾ ਇਨਸਾਫ ਭਾਲਦੀਆਂ ਨੇ। ਤੇ ਬਾਦਲ ਪਰਿਵਾਰ ਜਿਹੜਾ ਸੀਗਾ, ਉਹਨੇ ਚੱਬੇ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ, ਉਦੋਂ ਬਹੁਤ ਜ਼ੁਲਮ ਕੀਤਾ। ਕੋਈ ਆਗੂ ਛੱਡਿਆ ਹੋਣਾ ਜਿਹਦੇ ਖਿਲਾਫ ਕਾਰਵਾਈ ਨਾ ਕੀਤੀ ਹੋਵੇ। ਜਥੇਦਾਰ ਜਿਹੜੇ ਬਣੇ ਸੀ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ। ਤੇ ਸਿੱਖ ਸੰਗਤਾਂ ਨੂੰ ਇੱਕ ਵਾਰੀ ਐਨ ਇਹਨਾਂ ਨੇ ਸੂਲੀ ਤੇ ਟੰਗਦਾ ਸੀ। ਤੇ ਉਸ ਮੌਕੇ ਲੋਕ ਤਰਾਹ ਕਰਦੇ ਸੀਗੇ। ਪਹਿਲੀ ਵਾਰ ਸ਼ਾਇਦ ਇਤਿਹਾਸ ਵਿੱਚ ਇਹੋ ਜਿਹਾ ਵਕਤ ਆਇਆ ਹੋਣਾ ਜਦੋਂ 2007 ਦੀ ਚੋਣ ਤੋਂ ਪਹਿਲਾਂ ਇਹਨਾਂ ਨੇ ਐਲਾਨ ਕੀਤਾ ਵੀ ਜੇਕਰ ਅਸੀਂ ਅਗਲੀ ਸਰਕਾਰ ਸਾਡੀ ਇੱਕ ਵਾਰੀ ਫੇਰ ਬਣ ਗਈ ਤਾਂ ਅਸੀਂ ਪੰਜਾਬ ਦੇ ਵਿੱਚ ਡੇਰਾ ਮੁਖੀ ਦੀ ਜਿਹੜੀ ਆ ਪ੍ਰੋਗਰਾਮ ਕਰਾਇਆ ਕਰਾਂਗੇ। ਤਾਂ ਲੋਕਾਂ ਨੇ, ਸੰਗਤਾਂ ਨੇ ਅਰਦਾਸਾਂ ਕੀਤੀਆਂ, ਸੱਚੇ ਪਾਤਸ਼ਾਹ ਇਹ ਕਹਿਰ ਨਾ ਹੋ ਜਾਵੇ, ਨਾ ਇਹਨਾਂ ਦੀ ਸਰਕਾਰ ਬਣੇ ਤੇ ਨਾ ਇਹ ਪੰਜਾਬ ਦੇ ਵਿੱਚ ਡੇਰਾ ਮੁਖੀ ਆਵੇ, ਕਿਉਂਕਿ ਲਾਂਭੂ ਲੱਗ ਜਾਣੇ ਆ। ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਵਿੱਚ ਸੱਥਰ ਵਿਛਣਗੇ। ਪਰ ਬਾਦਲ ਦਲ ਨੇ ਸਿੱਖਾਂ ਨੂੰ ਚੜਾਉਣ ਵਾਲੀ ਕੋਈ ਕਸਰ ਨਹੀਂ ਛੱਡੀ। ਬੇਸ਼ੱਕ ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਥੇਰਾ ਰੌਲਾ ਰੱਪਾ ਪਾਇਆ ਕਿ ਮੇਰੀ ਪਹਿਲੇ ਬੜੀ ਲਹਿ ਗਈ ਆ, ਇਹ ਕੰਮ ਨਾ ਕਰੋ, ਨਾ ਡੇਰਾ ਸਰਸਾ ਦੇ ਵਿੱਚ ਜਾਓ ਤੇ ਨਾ ਡੇਰਾ ਸਰਸਾ ਦੇ ਮੁਖੀ ਨਾਲ ਇਸ ਤਰੀਕੇ ਦੇ ਵਾਅਦੇ ਵੂਦੇ ਜੇ ਕਰੋ। ਪਰ ਬਾਦਲ ਦਲ ਵਾਲੇ ਤਾਂ ਉਹ ਨੇ ਜਿਨ੍ਹਾਂ ਨੇ ਹੁਕਮਨਾਮੇ ਦੀ ਉਲੰਘਣਾ ਕਰਨ ਨੂੰ ਵੀ ਜਾਇਜ਼ ਠਹਿਰਾਇਆ ਸੀਗਾ ਕਿ ਹੁਣ ਅਸੀਂ ਪ੍ਰੇਮੀਆਂ ਨਾਲ ਕੰਧਾਂ ਕੱਢ ਲਈਏ, ਸਾਡਾ ਤਾਂ ਇਹਨਾਂ ਬਿਨਾਂ ਗੁਜ਼ਾਰਾ ਹੀ ਨਹੀਂ। ਸੋ ਬਾਦਲ ਦਲ ਦੇ ਰਾਜ ਵਿੱਚ ਸਿੱਖਾਂ ਦਾ ਜਾਂ ਸਿੱਖੀ ਦਾ ਤਾਂ ਬੁਰਾ ਹਾਲ ਸੀਗਾ, ਪਰ ਡੇਰਾ ਸਰਸਾ ਵਾਲਿਆਂ ਦੀ ਤੂਤੀ ਬੋਲਦੀ ਸੀ। ਡੇਰਾ ਸਰਸਾ ਵਾਲਿਆਂ ਦੇ ਨਾਲ ਨਾਲ ਹੋਰ ਜਿੰਨੇ ਵੀ ਪੰਥ ਦੋਖੀ ਧੜੇ ਆ, ਹਿੰਦੂ ਕੱਟੜਪੰਥੀ ਆ, ਉਹਨਾਂ ਸਾਰਿਆਂ ਨੂੰ ਮੌਜਾਂ ਕਰਾਤੀਆਂ। ਪਰ ਪੰਥਕ ਸੋਚ ਵਾਲੇ ਸਿੱਖਾਂ ਬਾਰੇ ਇੱਕੋ ਗੱਲ ਸੀ ਵੀ ਰਗੜ ਦਿਓ, ਠੋਕ ਦਿਓ, ਭਜਾ ਦਿਓ। ਸੋ ਪੁਲਿਸ ਅਫਸਰਾਂ ਨੇ ਉਹੀ ਸਾਰਾ ਕੁਝ ਕੀਤਾ ਜਿਹੜਾ ਬਿਆੰਤੇ ਬੁੱਚੜ ਦੇ ਰਾਜ ਵਿੱਚ ਹੁੰਦਾ ਰਿਹਾ ਸੀ। ਕਿੱਥੇ ਤਾਂ ਉਹ ਵੇਲਾ ਹੈ ਜਦੋਂ 1997 ਦੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਥਾਂ ਥਾਂ ਦੇ ਉੱਤੇ ਖੜ ਕੇ ਤਕਰੀਰਾਂ ਝਾੜੀਆਂ ਕਿ ਇੱਕ ਵਾਰੀ ਸਾਨੂੰ ਪੰਜਾਬ ਦੇ ਵਿੱਚ ਸੱਤਾ ਚਾ ਲੈਣ ਦਿਓ, ਅਸੀਂ ਉਦਣ ਹੀ ਬਸ ਸਹੁੰ ਜਦੋਂ ਚੱਕ ਰਹੇ ਹੋਵਾਂਗੇ ਨਾ, ਨਾਲ ਦੀ ਨਾਲ ਪੰਜਾਬ ਦੀਆਂ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਆ। ਤੇ ਜਿਹੜੇ ਸਿੱਖ ਨਜ਼ਰਬੰਦ ਨੇ, ਜਿਨ੍ਹਾਂ ਦੇ ਉੱਤੇ ਝੂਠੇ ਪਰਚੇ ਦੇ ਕੇ ਪੁਲਿਸ ਨੇ ਅੰਦਰ ਕੀਤੇ, ਉਹਨਾਂ ਸਾਰਿਆਂ ਨੂੰ ਰਿਹਾ ਕਰਾਵਾਂਗੇ। ਤੇ ਜਿਹੜੇ ਜਾਬਰ ਤੇ ਝੂਠੇ ਪਰਚੇ ਪਾਉਣ ਵਾਲੇ ਪੁਲਿਸ ਅਫਸਰ ਨੇ, ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਇੱਕ ਕਮਿਸ਼ਨ ਬਣਾਇਆ ਜਾਊਗਾ ਤਾਂ ਕਿ 1978 ਤੋਂ ਜੋ ਕੁਝ ਪੰਜਾਬ 'ਚ ਵਾਪਰਿਆ ਉਹਦੀ ਪੂਰੀ ਜਾਂਚ ਹੋਵੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਵੇ। ਇਸ ਤਰੀਕੇ ਦੀਆਂ ਗੱਲਾਂ ਜਦੋਂ ਅਸੀਂ ਸੁਣਦੇ ਸੀਗੇ, ਸਾਰੀ ਸਿੱਖ ਸੰਗਤ ਨੂੰ, ਖਾਲਸਾ ਪੰਥ ਨੂੰ, ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀਗਾ ਕਿ ਆਪਾਂ ਬਾਦਲ ਦਲ ਦਾ ਰਾਜ ਲਿਆਈਏ ਤਾਂ ਕਿ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ, ਜਿੰਨਾ ਵੱਡਾ ਇੱਥੇ ਘਾਣ ਹੋਇਆ ਮਨੁੱਖਤਾ ਦਾ, ਲਾਵਾਰਸ ਲਾਸ਼ਾਂ ਦਾ ਕੇਸ ਜਾਂ ਹੋਰ ਬੜੇ ਅਹਿਮ ਤੇ ਵੱਡੇ ਮਸਲੇ ਸੀ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਵੇਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਇਹ ਸਾਰੇ ਕਾਸੇ ਦੇ ਖਿਲਾਫ ਕੋਈ ਵੱਡੀ ਕਾਰਵਾਈ ਜਿਹੜੀ ਆ ਉਹ ਕਰ ਸਕਾਂਗੇ। ਸਾਨੂੰ ਯਾਦ ਸੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਜਿਹੜਾ ਪੁਲਿਸ ਨੇ ਚੱਕ ਕੇ ਕੀਤਾ ਸੀਗਾ, ਸਵਰਨ ਸਿੰਘ ਘੋਟਣਾ ਤੇ ਹੋਰ ਬੜੇ ਬੁੱਚੜ ਅਫਸਰ ਸੀਗੇ ਜਿਨ੍ਹਾਂ ਨੇ
बड़े बेदर्दी नाल बड़ी बेकिरकी दे नाल भाई साहब नूं शहीद कीता सी। उस मौके असीं अखीं देखिआ किवें अकाली दल दे होर लीडरां दे नाल बादल साहब भी पूरे धरने मुजाहरे कर रहे सीगे ते कहंदे सीगे भी इह बड़ा माड़ा होया ते इहदी जांच होनी चाहीदी आ। ते सानूं इह लगदा सी कि हुण जदों बादल साहब मुੱਖ मंत्री बण जाणगे तां जथेदार गुरदेव सिंह, क्योंकि ਜਿਹੜੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਰਹੇ ਨੇ, ਜਥੇਦਾਰ ਰਹੇ ਨੇ, ਉਹਨਾਂ ਨੂੰ ਜ਼ਰੂਰ ਮਤਲਬ ਕਿ ਜਿਹੜਾ ਇਨਸਾਫ ਮਿਲੂਗਾ ਤੇ ਉਹਨਾਂ ਦੇ ਕਾਤਲ ਫੜ ਕੇ ਅੰਦਰ ਦਿੱਤੇ ਜਾਣਗੇ। ਪਰ ਜਦੋਂ ਬਾਦਲ ਸਾਹਿਬ ਦਾ ਕੁਰਸੀ ਨੂੰ ਹੱਥ ਪੈ ਗਿਆ, ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਗੱਲ ਜਾਂ ਬੁੱਚੜ ਪੁਲਿਸਿਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਜਾਂ ਜਿਹੜਾ ਕਮਿਸ਼ਨ ਬਣਾਉਣ ਦੀ ਗੱਲ, ਉਹ ਸਾਰੀ ਭੁੱਲ ਭੁਲਾ ਗਏ। ਤੇ ਜਦੋਂ 8-9 ਮਹੀਨਿਆਂ ਬਾਅਦ ਜਿਹੜੇ ਕੌਮ ਦੇ ਸਰਕਰਦਾ ਆਗੂ ਸੀਗੇ, ਜਿਹੜੇ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਲੋਕ ਸੀਗੇ, ਉਹਨਾਂ ਨੇ ਜਦੋਂ ਚੇਤੇ ਕਰਾਇਆ ਤੇ ਕਹਿੰਦੇ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ ਨੂੰ, ਹੁਣ ਆਪਾਂ ਵਿਕਾਸ ਕਰੀਏ, ਪੰਜਾਬ ਬਹੁਤ ਪਛੜ ਗਿਆ। ਸਾਰਿਆਂ ਨੂੰ ਸਮਝ ਲੱਗ ਗਈ ਕਿ ਜਿਹੜੀ ਆ ਕਹਾਣੀ ਉਹ ਹੁਣ ਖਤਮ ਹੋ ਗਈ ਆ ਤੇ ਹੁਣ ਇਹਨਾਂ ਨੂੰ ਪੰਥ ਨਾਲ ਕੌਮ ਨਾਲ ਕੋਈ ਨਹੀਂ। ਉਸ ਤੋਂ ਬਾਅਦ ਵਿੱਚ ਤਾਂ ਸ਼ਰੇਆਮ ਉਹਨਾਂ ਬੁੱਚੜ ਤੇ ਜ਼ਾਲਮ ਪੁਲਸੀਆਂ ਦੀ ਪੁਸ਼ਤ ਪਨਾਹੀ ਕਰਨ ਵਿੱਚ ਬਾਦਲ ਦਲ ਦੀ ਸਰਕਾਰ ਜਿਹੜੀ ਆ ਉਹ ਡਟ ਗਈ। RSS ਦਾ ਏਜੰਡਾ ਪੂਰੀ ਤਰ੍ਹਾਂ ਲਾਗੂ ਹੋ ਗਿਆ। ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਗੱਲ ਕਰਨ ਵਾਲਿਆਂ ਨੂੰ ਇਸ ਸਰਕਾਰ ਨੇ ਬੜਾ ਬੇਕਿਰਕੀ ਨਾਲ ਦਰੜਿਆ। ਬਹੁਤ ਸਾਰੇ ਪੁਲਿਸ ਅਫਸਰ ਜਿਹੜੇ ਬੀਤੇ ਦੌਰ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕਰਨ ਲਈ ਬਦਨਾਮ ਸੀਗੇ, ਉਹਨਾਂ ਸਾਰਿਆਂ ਨੂੰ ਵੱਡੀਆਂ ਪੋਸਟਾਂ ਦਿੱਤੀਆਂ ਗਈਆਂ। ਉਹਨਾਂ ਨੂੰ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੀ ਫਿਰ ਖੁੱਲ੍ਹ ਦਿੱਤੀ ਗਈ ਤੇ ਇੱਥੋਂ ਤੱਕ ਕਿ ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਸੱਟ ਮਾਰਨ ਵਾਲੀ ਜਿਹੜੀ ਕਾਰਵਾਈ ਆ ਉਹ ਕੀਤੀ ਗਈ। ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਇਤਿਹਾਸ ਪੜ੍ਹਾਇਆ ਜਾਂਦਾ, ਸਿੱਖ ਇਤਿਹਾਸ, ਉਹਦੇ ਵਿੱਚ ਗੰਧਲ ਚੌਧ ਪਾਈ ਗਈ। ਉਹਦੇ ਵਿੱਚ ਬਹੁਤ ਜ਼ਿਆਦਾ ਗਲਤ ਗੱਲਾਂ ਪਾਈਆਂ ਗਈਆਂ ਜਿਨ੍ਹਾਂ ਦਾ ਹੁਣ ਤੱਕ ਰੌਲਾ ਪੈ ਰਿਹਾ। ਸੋ ਆਲ ਓਵਰ ਸਾਰੇ ਪਾਸਿਓਂ ਪੰਥ ਦੇ ਉੱਤੇ ਇੱਕ ਜਿਹੜਾ ਹਮਲਾ ਪਹਿਲਾਂ ਚੱਲ ਰਿਹਾ ਸੀ, ਉਹ ਸਰੀਰਕ ਹਮਲਾ ਸੀ। ਉਹਦੇ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ। ਪਰ ਜਦੋਂ ਬਾਦਲ ਸਾਹਿਬ ਦਾ ਰਾਜ ਆਇਆ, ਉਦੋਂ ਮਨੁੱਖੀ ਜਿਹੜੇ ਹੱਕਾਂ ਦਾ ਘਾਣ ਆ ਉਹ ਤਾਂ ਘਟ ਗਿਆ, ਕਿਉਂਕਿ ਸਰਬਜੀਤ ਸਿੰਘ, ਸਰਦਾਰ ਕਸ਼ਮੀਰ ਸਿੰਘ, ਮਾਫ ਕਰਨਾ, ਸਰਦਾਰ ਕਸ਼ਮੀਰ ਸਿੰਘ ਪਿੰਡ ਪੰਡੋਰੀ ਰੁਕਮਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸੀ, ਉਹਦਾ ਕਤਲ ਜਿਹੜਾ ਸੀਗਾ ਉਹ ਜ਼ਰੂਰ ਹੋਇਆ ਬਾਦਲ ਦਲ ਦੇ ਰਾਜ ਵਿੱਚ। ਪਰ ਬਾਅਦ ਵਿੱਚ ਇਸ ਤਰ੍ਹਾਂ ਕਤਲ ਤਾਂ ਨਹੀਂ ਕੀਤੇ ਸਿੱਖਾਂ ਦੇ, ਪਰ ਇਹਨਾਂ ਨੇ ਸਿੱਖੀ ਨੂੰ ਕਤਲ ਕਰਨ ਦਾ, ਸਿੱਖੀ ਦਾ ਭੋਗ ਪਾਉਣ ਦਾ ਤਹੀਆ ਹੀ ਕਰ ਲਿਆ। ਤੋ ਸਿੱਖੀ ਦਾ ਬ੍ਰਾਹਮਣੀਕਰਨ ਕਰਨ ਦੇ ਲਈ, ਸਿੱਖਾਂ ਨੂੰ ਕਰਾਹੇ ਪਾ ਕੇ ਵਿਪਰਨ ਕੀ ਰੀਤ ਦੇ ਧਾਰਨੀ ਕਰਨ ਦੇ ਲਈ, ਸਿੱਖਾਂ ਦਾ ਜਿਹੜਾ ਤਪ ਤੇਜ ਆ ਉਹ ਸਾਰਾ ਖਤਮ ਕਰਕੇ ਇੱਥੇ ਹਿੰਦੂ ਕਰਮਕਾਂਡ ਲਾਗੂ ਕਰਨ ਦੇ ਲਈ ਜੋ ਕੁਝ ਕੀਤਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਤੇ ਖਾਸ ਤੌਰ ਦੇ ਉੱਤੇ ਖਾਲਸਾ ਪੰਥ ਦੀ ਸਾਧਨਾ ਦੀ ਜਦੋਂ ਤੀਜੀ ਸ਼ਤਾਬਦੀ 300 ਸਾਲਾ ਮਨਾਇਆ 1999 ਦੇ ਵਿੱਚ, ਉਦੋਂ RSS ਦੇ ਰਾਹੀਂ, ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਸਿੱਖੀ ਉੱਤੇ ਹਮਲਾ ਕੀਤਾ ਗਿਆ। ਫਿਰ ਭਨਿਆਰੇ ਵਾਲੇ ਨੂੰ ਜਾਂ ਪੰਜਾਬ ਦੇ ਵਿੱਚ ਸਾਰੇ ਇਸ ਦੌਰ ਦੇ ਵਿੱਚ ਪਿਛਲੇ 'ਚ ਜਿਹੜੇ ਨਿਰੰਕਾਰੀਆਂ ਦੇ, ਨਕਲੀ ਨਿਰੰਕਾਰੀਆਂ ਦੇ, ਨਰਕਧਾਰੀਆਂ ਦੇ ਭਵਨ ਸੀਗੇ ਉਹ ਬੰਦ ਸੀਗੇ, ਉਹ ਬਾਦਲ ਦਲ ਦੇ ਰਾਜ ਵਿੱਚ ਖੋਲ੍ਹੇ ਗਏ। ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਧੜਾ ਧੜ ਵਸਾ ਕੇ ਉਹਨਾਂ ਦੇ ਸਾਰੇ ਜਿਹੜੇ ਆ ਕਾਗਜ਼ ਪੱਤਰ ਇੱਥੋਂ ਦੇ ਬਣਾ ਕੇ ਉਹਨਾਂ ਨੂੰ ਪੰਜਾਬੀ ਤੇ ਪੰਜਾਬ ਦੇ ਲੋਕਾਂ ਲਈ ਇਹੋ ਜਿਹੇ ਹਾਲਾਤ ਬਣਾਏ ਗਏ ਕਿ ਇੱਥੋਂ ਹਰੇਕ ਬੰਦਾ ਭੱਜਣ ਦੀ ਸੋਚੇ। ਸੋ ਬਾਦਲ ਦਲ ਨੇ ਜੋ ਪੰਥ ਨਾਲ ਧਰੋਹ ਕਮਾਇਆ ਉਹਦੀ ਬੜੀ ਲੰਬੀ ਚੌੜੀ ਦਾਸਤਾਨ ਤੇ ਸਭ ਤੋਂ ਵੱਧ ਸ਼ਬਦ ਗੁਰੂ ਦੇ ਕਨਸੈਪਟ ਨੂੰ ਜਿਵੇਂ ਸੱਟ ਮਾਰੀ, ਜਿਵੇਂ ਸਿੱਖ ਫਲਸਫੇ ਨੂੰ ਸੱਟ ਮਾਰੀ ਤੇ ਜਿਵੇਂ ਪੰਜਾਬ ਦੇ ਹਰੇਕ ਬੰਦੇ ਨੂੰ ਇਉਂ ਲੱਗਣ ਲੱਗ ਗਿਆ ਕਿ ਆਪਾਂ ਸਿੱਖੀ ਛੱਡ ਦਈਏ। ਸੋ ਜਿਵੇਂ ਲੋਕ ਡੇਰੇਦਾਰਾਂ ਦੇ ਚੁੰਗਲ 'ਚ ਫਸਣ ਲਈ ਮਜਬੂਰ ਕੀਤੇ ਤੇ ਜਿਵੇਂ ਇਹਨਾਂ ਨੇ ਈਸਾਈ ਧਰਮ ਦਾ ਵਾਧਾ ਜਿਹੜਾ ਹੈਗਾ ਕਰਨ ਕਰਾਉਣ ਵਾਲੇ ਮਾਹੌਲ ਸਿਰਜਿਆ, ਇਹ ਸਾਰੇ ਕਾਸੇ ਦੇ ਲਈ ਬਾਦਲ ਪਰਿਵਾਰ ਜਿਹੜਾ ਸੀ ਉਹ ਪੰਥ ਦਾ ਦੋਸ਼ੀ ਹੈ, ਪੰਥ ਦੇ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ। ਤੇ ਇਹ ਵੀ ਆਪਾਂ ਨੂੰ ਸਾਰਿਆਂ ਨੂੰ ਚੇਤਾ ਹੈਗਾ ਕਿ ਇਸ ਦੌਰ ਵਿੱਚ ਜਿਹਨੇ ਵੀ ਪੰਥ ਦੀ ਚੜ੍ਹਦੀ ਕਲਾ ਦੀ ਸੋਚ ਰੱਖੀ ਆ ਉਹਨੂੰ ਅੱਤਵਾਦੀ, ਦਹਿਸ਼ਤਗਰਦ, ਖਤਰਨਾਕ, ਖੂਨੀ ਦਰਿੰਦਾ, ਪਾਕਿਸਤਾਨ ਦਾ ਏਜੰਟ, ਅਮਨ ਸ਼ਾਂਤੀ ਦਾ ਦੁਸ਼ਮਣ, ਨਫ਼ਰਤ ਫੈਲਾਉਣ ਵਾਲਾ, ਏਦਾਂ ਬਦਨਾਮ ਕਰਕੇ ਉਹਨੂੰ ਜੇਲ੍ਹਾਂ 'ਚ ਸੁੱਟਿਆ ਗਿਆ। ਕਦੇ ਕੋਈ ਸਿੱਖ ਆਗੂ ਫੜ ਲਿਆ, ਕਦੇ ਕੋਈ ਸਿੱਖ ਆਗੂ ਫੜ ਲਿਆ। ਕਿਹਨੂੰ ਯਾਦ ਨਹੀਂ ਹੈਗਾ ਕਿ ਇੱਥੇ ਕੱਥੂ ਨੰਗਲ ਦੇ ਵਿੱਚ ਕਿਵੇਂ ਭਾਈ ਦਲਜੀਤ ਸਿੰਘ ਬਿੱਟੂ, ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਜਿਹੜੇ ਸਿੱਖ ਆਗੂ ਸੀ
ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ, ਉਹਨਾਂ ਦਾ ਕਟਾਪਾ ਕੀਤਾ ਗਿਆ। ਕਿਹਨੂੰ ਯਾਦ ਨਹੀਂ ਕਿ ਇਸੇ ਤਰੀਕੇ ਨਾਲ ਪੰਜਾਬ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਬਾਦਲ ਦਲ ਦਾ ਲੋਡ ਲੱਗਿਆ, ਪੰਥਕ ਸੋਚ ਵਾਲਿਆਂ ਨੂੰ ਦਵਲਿਆ ਗਿਆ, ਦਰੜਿਆ ਗਿਆ। ਤੇ ਇਹਦੀ ਥਾਂ ਦੇ ਉੱਤੇ ਇਲਾਕੇ ਦੇ ਵਿੱਚ ਜਿਹੜੇ ਐਂਟੀ ਪੰਥਕ ਲੋਕ ਸੀ ਹਰੇਕ ਖਿੱਤੇ ਦੇ ਵਿੱਚ, ਉਹਨਾਂ ਦੀ ਚੜ੍ਹਤ ਬਣਾਈ ਗਈ। ਤੇ ਇਸ ਸਾਰੇ ਕਾਸੇ ਦੇ ਖਿਲਾਫ ਲੋਕਾਂ ਦਾ ਜਿਹੜਾ ਰੋਹ ਸੀ ਉਹ ਦਿਨੋਂ ਦਿਨ ਵੱਧਦਾ ਗਿਆ। ਪਹਿਲਾਂ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਦੇਖਿਆ ਵੀ ਸ਼ਾਇਦ ਬਾਦਲ ਦਲ ਦਾ ਜਿਹੜਾ ਹੈਗਾ ਜਾਂ ਬਾਦਲ ਦਲ ਦੀਆਂ ਕਰਤੂਤਾਂ ਦਾ ਕਾਂਗਰਸ ਵਾਲੇ ਕੋਈ ਲੇਖਾ ਦੇ ਦੇਣਗੇ, ਜਾਂ ਸਾਨੂੰ ਬਰਗਾੜੀ ਬੇਅਦਬੀ ਦਾ ਇਨਸਾਫ ਮਿਲ ਜੂ, ਬਹਿਬਲ ਕਲਾਂ ਕਾਂਡ ਦਾ ਇਨਸਾਫ ਮਿਲ ਜੂ। ਪਰ ਉਹ ਸਾਰੇ ਮੁੱਦੇ ਜਿਹੜੇ ਸੀਗੇ ਉਵੇਂ ਦੇ ਉਵੇਂ ਹੀ ਰਹਿ ਗਏ। ਮੁੱਖ ਮੰਤਰੀ ਉਹਨਾਂ ਨੇ ਦੋ ਬਣਾ ਲਏ, ਪਹਿਲਾਂ ਕੈਪਟਨ ਸੀਗਾ, ਬਾਅਦ ਵਿੱਚ ਚੰਨੀ ਬਣ ਗਿਆ। ਫਿਰ ਲੋਕਾਂ ਦਾ ਜਿਹੜਾ ਰੋਹ ਸੀ ਉਹ ਬਰਕਰਾਰ ਸੀ। ਬਾਦਲ ਦਲ ਵੱਲ ਤਾਂ ਮੁੜਨਾ ਨਹੀਂ ਸੀ। ਕਾਂਗਰਸ ਜਿਹੜੀ ਸੀ ਉਹ ਆਪਦਾ ਕਰਤੂਤ ਦਿਖਾ ਚੁੱਕੀ ਸੀ, ਕੋਝਾ ਚਿਹਰਾ ਦਿਖਾ ਚੁੱਕੀ ਸੀ। ਸੋ ਲੋਕਾਂ ਲਈ ਆਮ ਆਦਮੀ ਪਾਰਟੀ ਵੱਲ ਝੁਕਣਾ ਜਿਹੜਾ ਸੀਗਾ ਉਹ ਸੁਭਾਵਿਕ ਸੀਗਾ। ਸੋ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਉਸ ਦਿਨ ਤੋਂ ਬਾਅਦ ਵਿੱਚ ਬਾਦਲ ਦਲ ਨੂੰ ਹੋਸ਼ ਆਈ। ਪਹਿਲਾਂ ਤਾਂ ਅਕਾਲ ਤਖਤ ਦੇ ਜਥੇਦਾਰ ਰਾਹੀਂ ਕਹਾਇਆ ਕਿ ਸਾਰੇ ਅਕਾਲੀ ਧੜੇ ਇਕੱਠੇ ਹੋ ਜਾਓ। ਦੂਜਾ ਇਹਨਾਂ ਨੇ ਫਿਰ ਕਿਹਾ ਕਿ ਅਸੀਂ ਜੀ ਇੱਕ ਟੀਮ ਬਣਾ ਰਹੇ ਹਾਂ ਜਿਹੜੀ ਕਿ ਹਾਰ ਦੇ ਕਾਰਨਾਂ ਦਾ ਜਿਹੜਾ ਹੈਗਾ ਪੂਰਾ ਪਤਾ ਕਰੂਗੀ। ਸੋ ਕੱਲ ਵੀ ਇੱਥੇ ਮੀਡੀਆ 'ਚ ਖਬਰਾਂ ਛਪੀਆਂ ਸੀਗੀਆਂ, ਅਜੀਤ ਅਖਬਾਰ ਨੇ ਵੀ ਖਬਰ ਲਾਈ ਸੀ ਵੀ ਬੜੀ ਜਲਦੀ ਉਹ ਜਿਹੜੀ ਰਿਪੋਰਟ ਆ ਉਹ ਜਿਹੜੀ ਇਹਨਾਂ ਨੇ ਬਾਦਲ ਦਲ ਦੇ ਹਵਾਲੇ ਕਰਨੀ ਆ। ਔਰ ਉਹਦੇ ਵਿੱਚ ਇਹੀ ਆ ਕਿ ਲੀਡਰਸ਼ਿਪ ਨੇ ਬੀਤੇ ਦੌਰ ਵਿੱਚ ਜੋ ਗਲਤੀਆਂ ਕੀਤੀਆਂ ਨੇ ਉਹਦੇ ਕਰਕੇ ਇਹ ਜਿਹੜੀ ਮੌਜੂਦਾ ਬਾਦਲ ਦਲ ਦੀ ਲੀਡਰਸ਼ਿਪ ਆ ਕਿ ਉਹਨੂੰ ਬਦਲਿਆ ਜਾਵੇ। ਸੋ ਜਿਹੜੀ ਬਰਗਾੜੀ ਜਾਂ ਸਿੱਖ ਜਜ਼ਬਾਤਾਂ ਦੇ ਮਸਲੇ ਤੇ ਜਾਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਮਸਲੇ ਉੱਤੇ ਜਾਂ ਹੋਰ ਮਸਲਿਆਂ ਦੇ ਉੱਤੇ ਬਾਦਲ ਦਲ ਦਾ ਜਿਹੜਾ ਸਟੈਂਡ ਰਿਹਾ, ਉਹਦੇ ਬਾਰੇ ਬਾਦਲ ਦਲ ਦੀ ਆਪ ਦੀ ਪੜਤਾਲ ਦੇ ਵਿੱਚ ਵੀ ਇਹੀ ਮੁੱਦਾ ਉੱਭਰਿਆ। ਕਿਉਂਕਿ ਸਾਰਿਆਂ ਨੂੰ ਯਾਦ ਆ ਕਿ ਜਿਸ ਵੀ ਬੰਦੇ ਨੇ ਬੀਤੇ ਸਮੇਂ ਦੇ ਵਿੱਚ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਗੱਲ ਕੀਤੀ ਆ, ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਉਹਨੂੰ ਨਿੱਜੀ ਦੁਸ਼ਮਣ ਮੰਨਿਆ। ਜਦੋਂ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਕੀਤੀ, ਉਸ ਮੌਕੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਉਹਨੂੰ ਜਾਂ ਹੋਰ ਸਿੱਖ ਜਜ਼ਬਾਤਾਂ ਨਾਲ ਭਰੇ ਹੋਏ ਲੋਕਾਂ ਨੂੰ ਜਿੰਨਾ ਤੰਗ ਪਰੇਸ਼ਾਨ ਕੀਤਾ ਗਿਆ ਉਹ ਸਾਰਿਆਂ ਦੇ ਸਾਹਮਣੇ ਹੈ। ਇਸ ਤੋਂ ਇਲਾਵਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਆ ਸਰਬੱਤ ਖਾਲਸਾ 'ਚ ਭਾਈ ਜਗਤਾਰ ਸਿੰਘ ਹਵਾਰਾ, ਉਹਦੇ ਖਿਲਾਫ ਸੁਖਬੀਰ ਸਿੰਘ ਬਾਦਲ ਉਹਨੂੰ ਕਾਤਲ ਕਹਿ ਕੇ ਭੰਡਦਾ ਰਿਹਾ, ਮਿਲਦਾ ਰਿਹਾ ਕਿ ਉਹ ਕੌਮ ਨੂੰ ਅਗਵਾਈ ਨਹੀਂ ਦੇ ਸਕਦਾ। ਇੱਥੋਂ ਤੱਕ ਕਿ ਬਾਰ-ਬਾਰ ਕਹਿੰਦਾ ਰਿਹਾ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਅਸੀਂ ਕੱਖ ਨਹੀਂ ਕਰ ਸਕਦੇ। ਬਾਦਲ ਦਲ ਨੇ ਸੱਤਾ 'ਚ ਹੁੰਦਿਆਂ ਹਰ ਉਸ ਸਿੱਖ ਦਾ ਜਿਉਣਾ ਦੁੱਭਰ ਕਰੀ ਰੱਖਿਆ ਜਿਹੜਾ ਕਹਿੰਦਾ ਸੀ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਜਿਹੜੇ ਨੇ ਆਪਦੀ ਜਿਹੜੀ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੀ ਸੀ ਉਹਨੂੰ ਭੁਗਤ ਚੁੱਕੇ ਆ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ। ਪਰ ਇਸ ਦੇ ਬਾਵਜੂਦ ਬਾਦਲ ਪਰਿਵਾਰ ਨੇ ਕਿਸੇ ਦੀ ਕੁਛ ਨਹੀਂ ਸੁਣੀ। ਉਹਨਾਂ ਦਿਨਾਂ 'ਚ ਛਿੱਤਰ ਫੇਰਿਆ ਹਰੇਕ ਦੇ। ਤੇ ਅੱਜ ਜਦੋਂ ਇਸ ਬਹਾਨੇ ਕਿ ਲਓ ਜੀ ਅਸੀਂ ਤਾਂ ਬੜੇ ਪੰਥਕ ਹੋ ਗਏ ਆ, ਅਸੀਂ ਤਾਂ ਜੀ ਹੁਣ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ, ਤੇ ਅੱਜ ਜਦੋਂ ਇਸ ਏਜੰਡੇ ਤਹਿਤ ਮੀਟਿੰਗ ਸੱਦੀ, ਸਾਨੂੰ ਲੱਗਦਾ ਸੀ ਕਿ ਸਾਰੇ ਲੋਕ ਕਹਿਣਗੇ ਕਿ ਭਾਈ ਤੁਸੀਂ ਤਾਂ ਸਾਡੇ ਛਿੱਤਰ ਫੇਰਦੇ ਹੁੰਦੇ ਸੀ, ਉਦੋਂ ਤੁਸੀਂ ਤਾਂ ਸਾਨੂੰ ਜਲੀਲ ਕਰਦੇ ਹੁੰਦੇ ਸੀ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਬੋਲਦੇ ਕਿਉਂ। ਪਰ ਅਫਸੋਸ ਵਾਲੀ ਗੱਲ ਲਾ ਲਓ ਜਾਂ ਖੁਸ਼ੀ ਵਾਲੀ ਗੱਲ ਲਾ ਲਓ, ਕਿਉਂਕਿ ਸਿੱਖ ਜਗਤ ਦਾ ਬਹੁਤ ਵੱਡਾ ਹਿੱਸਾ ਮੁਬਾਰਕਾਂ ਦੇ ਰਿਹਾ ਕਿ ਸ਼ੁਕਰ ਕਰੋ ਜੀ ਪੰਥ 'ਚ ਏਕਤਾ ਹੋਣ ਲੱਗੀ ਆ, ਸ਼ੁਕਰ ਕਰੋ ਜੀ ਇਕੱਠੇ ਹੋਣ ਲੱਗੇ ਆ। ਬੜੀਆਂ ਹੁਣ ਸਾਨੂੰ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਲੱਭ ਗਈਆਂ ਨੇ ਕਿ ਠੀਕ ਆ ਜੀ, ਕਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਇਸੇ ਤਰੀਕੇ ਨਾਲ ਹੋਏ ਸੀ, ਅੱਜ ਫੇਰ ਇਕੱਠੇ ਹੋ ਰਹੇ ਆ। ਕੋਈ ਕਹਿੰਦਾ ਹੈਗਾ ਜੀ ਇਸ ਇਕੱਠ ਨਾਲ ਆਪਣੀ ਸ਼ਕਤੀ ਵਧੂਗੀ ਤੇ ਆਪਾਂ ਦਿੱਲੀ ਤੋਂ ਜਿਹੜੇ ਮਸਲੇ ਹੱਲ ਕਰਾ ਸਕਾਂਗੇ। ਕਿਸੇ ਨੂੰ ਇਹ ਲੱਗਦਾ ਹੈਗਾ ਕਿ ਜੀ ਹੁਣ ਪੰਜਾਬ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੇਖ ਹੀ ਲਿਆ। 2-2.5 ਮਹੀਨੇ ਦੇ ਵਿੱਚ ਜੋ ਕੁਝ ਵਾਪਰਿਆ, ਫਰਵਰੀ ਮਹੀਨੇ ਤੋਂ ਲੈ ਕੇ ਮਾਰਚ ਅਪ੍ਰੈਲ ਆ ਗਿਆ, ਮਈ ਆ ਰਿਹਾ ਹੁਣ, ਤੇ ਜੋ ਕੁਝ ਵਾਪਰਿਆ ਇਸ ਦੌਰ ਵਿੱਚ ਉਹ ਤੋਂ ਆਪਾਂ ਨੂੰ ਚੰਗੀ ਤਰ੍ਹਾਂ ਚਾਨਣ ਹੋ ਹੀ ਗਿਆ ਹੁਣ। ਪਰ ਮੈਂ ਇਹ ਸਮਝਣਾ ਚਾਹੁੰਦਾ ਕਿ ਬਾਦਲ ਦਲ ਦੇ ਰਾਜ ਵਿੱਚ ਕਿਹੜਾ ਆਪਣੇ ਫੁੱਲ ਪਤਾਸੇ ਪੈਂਦੇ ਸੀ, ਉਦੋਂ ਵੀ ਛੱਤਰ ਹੀ ਪੈਂਦਾ ਸੀ। ਆਮ ਆਦਮੀ ਪਾਰਟੀ ਨੇ ਥੋੜਾ ਜਿਹਾ ਹੋਰ ਤਰੀਕੇ ਨਾਲ ਛਿੱਤਰ ਫੇਰਨਾ ਸ਼ੁਰੂ ਕੀਤਾ, ਹਜੇ ਉਹਨਾਂ ਨੂੰ ਮੌਕਾ ਲੱਭਿਆ ਨਹੀਂ ਚੱਜ ਹਾਲ ਦਾ, ਉਹਨਾਂ ਨੂੰ ਡੀਜੀਪੀ ਨਹੀਂ ਲੱਭਿਆ ਲੱਗਦਾ ਸੈਣੀ ਵਰਗਾ। ਕਮਾਲ ਤਾਂ ਉਹ ਵੀ ਬਥੇਰਾ ਕਰਨਗੇ। ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕਦੇ ਕੋਈ ਹਿਮਾਚਲ ਦੇ ਵਿੱਚ ਝੰਡੇ ਲਾ ਜਾਂਦਾ ਜਾਂ ਕੋਈ ਖਾਲਿਸਤਾਨ ਦੀ ਗੱਲ ਕਰ ਜਾਂਦਾ ਤਾਂ ਪੰਜਾਬ ਦੇ ਵਿੱਚ ਆ ਕੇ ਛਾਪਾਮਾਰੀ ਕਰਕੇ ਨੌਜਵਾਨਾਂ ਨੂੰ ਚੱਕ ਕੇ ਲੈ ਜਾਂਦੇ ਆ। ਜੇਕਰ ਕਰਨਾਲ ਦੇ ਵੱਲ ਕੋਈ
नौजवान फड़े गए, उन्होंने वारसां नूं इत्थे तंग परेशान किया जा रहा। इवें ही होर कई वारदातां, अज भी 2 वारदातां बेअदबी दियां कन्नी पईयां ने कि वो किधर नूं जांदी है गल, वाहिगुरू जाने। ये जिहड़ा सारा कुछ वापर तो उही कुछ रहा, ते फिर जदों कोई फर्क ही नहीं पिया स्थिति विच, फिर हुण दुबारा मतलब जिवें कहंदे भी पहली तनख्वाह ते काम करन लग जांदे आ, ते हुण दुबारा फिर बादल दल नूं सत्ता ते लैके आउणा आपां। उसे बादल दल नूं जिहने रज के तपाया पंथ नूं, ਜਿਹਨੂੰ ਆਪਾਂ ਅਕਿਰਤ ਘਣ ਕਹਿੰਦੇ ਸੀ, ਜਿਹਨੂੰ ਆਪਾਂ ਕਹਿੰਦੇ ਸੀਗੇ ਵੀ ਇਹਨਾਂ ਨੂੰ ਘੇਰੋ, ਇਹਨਾਂ ਨੇ ਜਲੂਸ ਕੱਢਦਾ ਕੌਮ ਦਾ। ਅੱਜ ਜਦੋਂ ਇਹ ਮੀਟਿੰਗ ਹੋਈ ਆ, ਇਹਦੇ ਵਿੱਚ ਜਿਹੜਾ ਕਿ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਜਦੋਂ ਮੀਟਿੰਗ ਕਾਲ ਕੀਤੀ ਆ, ਅਸੀਂ ਇਸ ਤੋਂ ਪਹਿਲਾਂ ਹੀ ਇਹ ਗੱਲ ਜਾਣਦੇ ਕਰਦੇ ਆ ਕਿ ਇਹੋ ਜਿਹੇ ਇਮੋਸ਼ਨਲ ਜਿਹੇ ਮੁੱਦਿਆਂ ਦੇ ਉੱਤੇ ਬਹੁਤ ਜਿਹੜੀਆਂ ਗੱਲਾਂ ਨੇ ਉਹ ਕਰਕੇ ਬਾਦਲ ਦਲ ਜਿਹੜਾ ਹੈ ਉਹ ਆਪਦਾ ਏਜੰਡਾ ਸਿੱਧ ਕਰਨਾ ਚਾਹੁੰਦਾ। ਬਾਦਲ ਦਲ ਨੂੰ ਅੱਜ ਦੀ ਤਰੀਕ 'ਚ ਤੁਸੀਂ ਜੋ ਚਾਹੋ ਉਹ ਕਹਿਣ ਨੂੰ ਤਿਆਰ, ਜੋ ਚਾਹੋ ਉਹ ਕਰਨ ਨੂੰ ਤਿਆਰ ਆ, ਕਿਉਂਕਿ ਉਹ ਦੇਖ ਚੁੱਕਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਸਿਰਫ ਇੱਕ ਸੀਟ ਮੁੱਲਾਂਪੁਰ ਦਾਖੇ ਵਾਲੀ ਜਿਹੜੀ ਆ ਉਹ ਮਨਪ੍ਰੀਤ ਅਯਾਲੀ ਦੇ ਨਿੱਜੀ ਕਾਰਨਾਂ ਕਰਕੇ ਜਿੱਤੀ ਗਈ ਆ। ਇਸ ਵਾਰ ਸਾਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ, ਹਾਲਾਂਕਿ ਸਾਰਿਆਂ ਨੂੰ ਇਹ ਲੱਗਦਾ ਸੀਗਾ ਵੀ ਬਾਹਲਾ ਨਹੀਂ ਤਾਂ 15-20 ਸੀਟਾਂ ਤਾਂ ਬਾਦਲ ਦਲ ਕੱਢ ਕੇ ਲਈ ਜਾਊ। ਬਾਦਲ ਦਲ ਨੂੰ ਆਪਦਾ ਜਿਹੜਾ ਸਾਰਾ ਹਿਸਾਬ ਕਿਤਾਬ ਅੱਖਾਂ ਦੇ ਸਾਹਮਣੇ ਆ, ਤੇ ਹੁਣ ਸੁਖਬੀਰ ਸਿੰਘ ਬਾਦਲ ਦੀ ਇਹ ਜਿੱਦ ਵਾ ਕਿ ਮੈਂ ਇਹ ਸਥਿਤੀ ਬਦਲਣੀ ਆ। ਮੈਂ ਜਿੱਥੇ ਹਰੇਕ ਬੰਦਾ ਕਹਿੰਦਾ ਹੈਗਾ ਕਿ ਮੈਂ ਬਾਦਲ ਦਲ ਨੂੰ ਵੋਟ ਨਹੀਂ ਪਾਉਣੀ, ਮੈਂ ਇਹੋ ਜਿਹੇ ਹਾਲਾਤ ਬਣਾ ਦੇਣੇ ਆ ਕਿ ਹੋਰ ਕਿਹਨੂੰ ਪਾਈਏ ਬਾਦਲ ਦਲ ਤੋਂ ਬਗੈਰ। ਤਾਂ ਇਹ ਤਾਂ ਚਲੋ ਉਹਦੀ ਸੋਚ ਆ, ਪਰ ਜਿਹੜੀ ਕੌਮ ਨੇ, ਜਿਨ੍ਹਾਂ ਲੋਕਾਂ ਨੇ ਬਾਦਲ ਦਲ ਦੇ ਹੱਥੋਂ ਇੰਨਾ ਜ਼ਬਰ ਝੱਲਿਆ, ਇੰਨੀ ਜਲਦੀ ਉਹ ਇਹਦੇ ਟਰੈਪ 'ਚ ਫਸਣ ਜਾ ਰਹੀ ਆ। ਕਦੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਾਹੀਂ ਮੀਟਿੰਗ ਕਾਲ ਕਰ ਲੈਂਦੇ ਆ ਕਿ ਜੀ ਪਟਿਆਲੇ ਬੜੀ ਮਾੜੀ ਹੋ ਗਈ, ਆਜੋ ਇਕੱਠੇ ਹੋ ਕੇ ਆਪਾਂ ਕੁਝ ਕਰੀਏ। ਕਦੇ ਉਹ ਸ਼੍ਰੋਮਣੀ ਕਮੇਟੀ ਦੇ ਰਾਹੀਂ ਮੀਟਿੰਗ ਕਾਲ ਕਰ ਲੈਂਦੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਅਕਾਲੀ ਧੜੇ ਆ ਉਹ ਨੇੜੇ ਹੁੰਦੇ ਹੁੰਦੇ ਇਸ ਤਰੀਕੇ ਦੀ ਸਥਿਤੀ ਬਣਾ ਸਕਦੇ ਆ ਕਿ ਚਲੋ ਜੀ ਆਪਾਂ ਰਲ ਮਿਲ ਕੇ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਸਰਗਰਮੀ ਕਰਾਂਗੇ। ਹੁਣ ਇਹਦੇ ਤੋਂ ਅੱਜ ਇੱਕ ਸੱਜਣ ਨਾਲ ਗੱਲ ਹੋਈ, ਉਹ ਕਹਿਣ ਲੱਗਿਆ ਜੀ ਦੇਖੋ 1980 ਦੇ ਦੌਰ ਵਿੱਚ ਵੀ ਇਹੀ ਕੁਝ ਵਾਪਰ ਰਿਹਾ ਸੀ, ਜਦੋਂ ਅੱਡ ਅੱਡ ਅਕਾਲੀ ਧੜੇ ਇੱਕ ਦੂਜੇ ਨਾਲ ਟਕਰਾ ਰਹੇ ਸੀ। ਜਿਹੜਾ ਮੁੱਖ ਬਾਦਲ ਦਾ ਕਮਾਂਡ ਵਾਲਾ ਧੜਾ ਸੀ ਉਹਦੀ ਵੀ ਇੰਨੀ ਤਾਕਤ ਨਹੀਂ ਰਹੀ ਸੀ। ਉਧਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਵੱਖਰਾ ਅਕਾਲੀ ਦਲ ਬਣਾ ਕੇ ਆਪਦਾ ਮੋਰਚਾ ਲਾਈ ਫਿਰਦੇ ਸੀ। ਇਵੇਂ ਹੀ ਅੱਡ ਅੱਡ ਅਕਾਲੀ ਧੜਿਆਂ ਦੀ ਤਕਰਾਰ ਦੇ ਵਿੱਚ ਜਿਹੜੀ ਕਾਂਗਰਸ ਦਰਬਾਰਾ ਸਿੰਘ ਦੀ ਕਮਾਂਡ ਹੇਠ ਸਰਕਾਰ ਬਣਾਈ ਬੈਠੀ ਸੀ, ਮੁੱਖ ਮੰਤਰੀ ਦਰਬਾਰਾ ਸਿੰਘ ਸੀਗਾ, ਤੇ ਉਹਦੀ ਪੁਲਿਸ ਜਿਹੜੀ ਆ ਬਿਲਕੁਲ ਉਵੇਂ ਹੀ ਜਿਵੇਂ ਅੱਜ ਪੰਜਾਬ 'ਚ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਚੱਕ ਕੇ ਲੈ ਜਾਂਦੇ ਆ, ਇਹ ਹਾਲ ਉਦੋਂ ਸੀਗਾ। ਸੋ ਉਸ ਮਾਹੌਲ ਦੇ ਵਿੱਚ ਕੀ ਕੀਤਾ ਜਾ ਸਕਦਾ ਸੀ? ਤੇ ਉਸ ਮਾਹੌਲ ਦੇ ਵਿੱਚ ਜਦੋਂ ਸਿੱਖ ਜੁਝਾਰੂਆਂ ਦੇ ਉੱਤੇ, ਖਾਲਸਾ ਪੰਥ ਦੇ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਉੱਤੇ ਝੂਠੇ ਮੁਕੱਦਮੇ ਬਣਨ ਲੱਗੇ, ਇੱਥੋਂ ਤੱਕ ਕਿ ਝੂਠੇ ਮੁਕਾਬਲੇ ਬਣਾ ਕੇ ਪੁਲਿਸ ਉਹਨਾਂ ਨੂੰ ਕਤਲ ਕਰਨ ਲੱਗ ਗਈ, ਭਾਈ ਕੁਲਵੰਤ ਸਿੰਘ ਨਾਗੋਕੇ ਵਰਗਿਆਂ ਨੂੰ। ਤਾਂ ਉਦੋਂ ਭਾਈ ਅਮਰੀਕ ਸਿੰਘ ਵਰਗਿਆਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਜਦੋਂ ਧਰਮ ਯੁੱਧ ਮੋਰਚਾ ਲਾਇਆ ਗਿਆ ਤਾਂ ਬਾਦਲ ਦਲ ਨੇ ਸਪਸ਼ਟ ਦੇਖ ਲਿਆ ਸੀ ਕਿ ਜਿਹੜਾ ਸਾਡਾ ਕਪੂਰੀ ਨਹਿਰ ਵਾਲਾ ਮੋਰਚਾ ਉਹ ਉੱਥੇ ਕੋਈ ਬਹੁਤਾ ਕਾਮਯਾਬ ਨਹੀਂ ਸੀ ਹੋ ਰਿਹਾ। ਹਾਂ, ਉਹ ਏਜੰਡਾ ਬਿਲਕੁਲ ਸੱਚਾ ਸੀ, ਸਹੀ ਸੀ ਕਿ ਪੰਜਾਬ ਦਾ ਪਾਣੀ ਜਿਹੜਾ ਸਤਲੁਜ ਦਰਿਆ ਦਾ ਉਹ ਯਮੁਨਾ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ, ਪਰ ਲੋਕਾਂ ਦੀ ਹਮਾਇਤ ਜਿਹੜੀ ਸੀ ਉਸ ਕਦਰ ਨਹੀਂ ਸੀ ਜਿਹੜੀ ਹੋਣੀ ਚਾਹੀਦੀ ਸੀ। ਤਾਂ ਉਸ ਮੌਕੇ ਫਿਰ ਇਹ ਵਾਪਰਿਆ ਕਿ ਅਕਾਲੀ ਲੀਡਰਸ਼ਿਪ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੋਰਚੇ ਨਾਲ ਆਪਦਾ ਮੋਰਚਾ ਰਲਾ ਲਿਆ, ਜਿਹੜਾ ਕਿ ਪੰਥ ਤੇ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ, ਨਾਲ ਇਹ ਵੀ ਕਿ ਜਿਨ੍ਹਾਂ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ, ਬਾਬਾ ਠਾਰਾ ਸਿਉਂ ਤੇ ਭਾਈ ਅਮਰੀਕ ਸਿੰਘ ਤੇ ਹੋਰ, ਇਹਨਾਂ ਦੀ ਰਿਹਾਈਆਂ ਕੀਤੀਆਂ ਜਾਣ। ਸੋ ਫਿਰ ਪੰਥ ਤੇ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਿਹੜਾ ਸੀਗਾ ਉਹ ਧਰਮ ਯੁੱਧ ਮੋਰਚਾ ਚੱਲਿਆ, ਜਿਹਦੇ ਵਿੱਚ ਅੱਗੇ ਜਾ ਕੇ ਕਾਫੀ ਕੁਝ ਵਾਪਰਿਆ, ਅਖੀਰ ਘੱਲੂਘਾਰਾ ਵਾਪਰਿਆ। ਤੋ ਇਸ ਗੱਲ ਬਾਰੇ ਕੁਝ ਸੱਜਣਾ ਦਾ ਵਿਚਾਰ ਸੀਗਾ ਕਿ ਅੱਜ ਉਹੀ ਬਿਲਕੁਲ ਉਵੇਂ ਦੇ ਹਾਲਾਤ ਨੇ। ਅੱਜ ਜੇ ਕੋਈ ਘਾਟ ਆ ਤਾਂ ਇਹ ਆ ਕਿ ਸੰਤ ਭਿੰਡਰਾਂ ਵਾਲਿਆਂ ਵਰਗੀ ਕੋਈ ਸ਼ਖਸੀਅਤ ਨਹੀਂ ਹੈ ਜਿਹੜੀ ਉੱਠ ਕੇ ਲਲਕਾਰ ਕੇ ਵੰਗਾਰ ਕੇ ਸਿੱਖ ਨੌਜਵਾਨਾਂ ਨੂੰ ਹੋਕਾ ਦੇਵੇ ਕਿ ਆਓ ਕੌਮ ਦੀ ਚੜ੍ਹਦੀ ਕਲਾ ਲਈ ਸਰਗਰਮੀਆਂ ਕਰੀਏ। ਸੋ ਅੱਜ ਦੇ ਇਸ ਦੌਰ ਵਿੱਚ
जेकर ये सारे अकाली धड़े इकट्ठे हो के पंथ ते पंजाब दे मसलिਆਂ ਲਈ कोई सरगर्मी करते हैं तो चंगी गल आ। ਜਿਹੜਾ ਭੱਜੂਗਾ, ਜਿਹੜਾ ਵਿਕੂਗਾ, ਜਿਹੜਾ ਕਮਜ਼ੋਰੀ ਦਿਖਾਊਗਾ ਉਹ ਨੰਗਾ ਹੋ ਜਾਊਗਾ। ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਾਂ ਉਦੋਂ 1980-82 ਦੇ ਦੌਰ ਵਿੱਚ ਕਹਿੰਦੇ ਹੁੰਦੇ ਸੀ ਕਿ ਇੱਥੇ ਆ ਜਾਂਦੇ ਆ ਜੀ ਫਲਾਨਾ ਗਦਾਰੀ ਕਰ ਜੂ, ਫਲਾਨਾ ਵਿਕ ਜੂਗਾ, ਤਾਂ ਜਿਹੜਾ ਵਿਕੂਗਾ ਭਾਈ ਉਹ ਦੇਖ ਲਾਂਗੇ। ਸੋ ਇਸ ਤਰੀਕੇ ਦੀ ਗੱਲ ਕਰਨ ਵਾਲੇ ਉਹ ਬੰਦੇ, ਕਿਉਂਕਿ ਪੰਥ ਦੀ ਦੁਰਗਤੀ ਇੰਨੀ ਜ਼ਿਆਦਾ ਹੋਈ ਹੋਈ ਹੈ, ਕੌਮ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਲੋਕਾਂ ਨੂੰ ਲੱਗਦਾ ਕਿ ਜੇਕਰ ਇਹ ਇਕੱਠੇ ਹੋ ਕੇ ਕੁਝ ਬਣ ਜਾਵੇ ਤਾਂ ਚੰਗੀ ਗੱਲ, ਪਰ ਹਕੀਕਤ ਜਿਹੜੀ ਹੈ ਇਸ ਤੋਂ ਬਿਲਕੁਲ ਹੋਰ ਹੈ। ਉਹ ਤੋਂ ਆਪਾਂ ਮੁਨਕਰ ਨਾ ਹੋਈਏ। ਹਕੀਕਤ ਇਹੀ ਆ ਕਿ ਜੇ ਕਿਸੇ ਤਰੀਕੇ ਨਾਲ ਜਦੋਂ ਇਹ ਇਕੱਠੇ ਬੈਠੇ ਸੀ, ਅੱਜ ਸੁਖਬੀਰ ਸਿੰਘ ਬਾਦਲ ਦੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕੋਲ ਬੈਠਿਆਂ ਦੀ ਫੋਟੋ ਜਦੋਂ ਮੀਡੀਆ ਦੇ ਉੱਤੇ ਆਈ, ਨਾਲ ਸੋਸ਼ਲ ਮੀਡੀਆ ਤੇ ਆਈ, ਚਰਚਾ ਇਹੀ ਚੱਲ ਰਹੀ ਸੀਗੀ ਕਿ ਇਹ ਦਿਲ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸੋਚ ਰਿਹਾ ਹੋਣਾ ਕਿ ਕਿਸੇ ਤਰੀਕੇ ਨਾਲ ਹੌਲੀ ਹੌਲੀ ਆਪਦੀ ਖੁੱਸੀ ਹੋਈ ਜਿਹੜੀ ਸਿਆਸੀ ਜ਼ਮੀਨ ਆ ਉਹ ਇਸ ਤਰੀਕੇ ਦੇ ਕਰਤੱਵਾਂ ਰਾਹੀਂ ਹਾਸਲ ਕਰ ਲਈਏ, ਇੱਕ ਵਾਰੀ ਦੁਬਾਰਾ ਕੁਰਸੀ ਨੂੰ ਹੱਥ ਪੈ ਜੇ, ਫਿਰ ਸੈਣੀ ਵਰਗਾ ਕੋਈ ਬੁੱਚੜ ਲਵਾਂਗੇ ਤੇ ਜਿਹੜੀ ਕਸਰ ਪਿਛਲੀ ਵਾਰ ਰਹਿ ਗਈ ਨਾ ਸਿੱਖਾਂ ਦੇ ਛੱਤਰ ਫੇਰਨ ਵਾਲੀ, ਉਹ ਪੂਰੀ ਕਰਾਂਗੇ। ਇਸ ਤਰੀਕੇ ਦੀ ਚਰਚਾ ਜਿਹੜੀ ਆ ਕਰਨ ਵਾਲੇ ਝੂਠ ਨਹੀਂ ਬੋਲ ਰਹੇ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਈ ਗਰੰਟੀ ਨਹੀਂ ਲੈ ਸਕਦਾ ਕਿ ਉਹ ਪੰਥ ਅਤੇ ਪੰਜਾਬ ਨਾਲ ਨਿਭੂਗਾ। ਉਲਟਾ ਜੇ ਅੱਜ ਉਹਨੂੰ ਬਾਦਲ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਬੀਜੇਪੀ ਸੱਦਾ ਦੇ ਦੇਵੇ ਤਾਂ ਉਹ ਸਕਿੰਟ ਲਾਊਗਾ ਛਾਲ ਮਾਰਨ ਨੂੰ। ਹਾਲਾਂਕਿ ਕੱਲ ਹੀ ਅਖਬਾਰਾਂ ਦੇ ਵਿੱਚ ਬੀਜੇਪੀ ਦੇ ਲੀਡਰਾਂ ਦੇ ਬਿਆਨ ਆਇਆ ਕਿ ਅਸੀਂ ਕਦੇ ਬਾਦਲ ਦਲ ਨਾਲ ਸਮਝੌਤਾ ਨਹੀਂ ਕਰਨਾ। ਪਰ ਸਿਆਸਤ ਵਿੱਚ ਕੋਈ ਵੀ ਚੀਜ਼ ਨਾਮੁਮਕਿਨ ਨਹੀਂ ਹੁੰਦੀ। ਇਹ ਲੋਕ ਸਿਆਸਤ ਕਰਦੇ ਆ, ਇਹ ਕੋਈ ਪੰਥ ਦੀ ਜਾਂ ਪੰਜਾਬ ਦੀ ਸੇਵਾ ਨਹੀਂ ਕਰ ਰਹੇ, ਇਹ ਪੰਜਾਬ ਦੇ ਜਾਂ ਪੰਥ ਦੇ ਪਹਿਰੇਦਾਰ ਨਹੀਂ ਹੈਗੇ। ਇਹਨਾਂ ਲੋਕਾਂ ਨੇ ਕਦੇ ਵੀ ਬੀਤੇ ਸਮੇਂ ਦੇ ਵਿੱਚ ਪੰਜਾਬ ਨਾਲ ਵਫਾ ਨਹੀਂ ਨਿਭਾਈ ਤੇ ਜਿਹੜੇ ਅੱਜ ਵੀ ਸਾਫ਼ ਸਪਸ਼ਟ ਲਹਿਜੇ ਵਿੱਚ ਆਪਦੀ ਗੱਲ ਕਰ ਰਹੇ ਨੇ ਕਿ ਅਸੀਂ ਤਾਂ ਜੀ ਪਿਓਰ ਸਿਆਸੀ ਬੰਦੇ ਆ ਤੇ ਜਿਵੇਂ ਵੀ ਹੋ ਸਕਿਆ ਅਸੀਂ ਆਪਦਾ ਸਮਾਂ ਕੱਢ ਰਹੇ ਹਾਂ। ਸੋ ਅੱਜ ਦੇ ਇਸ ਘਟਨਾਕ੍ਰਮ ਤੋਂ ਬਾਅਦ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਚਾਅ ਚੜਿਆ ਹੋਇਆ, ਖੁਸ਼ੀ ਹੈ ਕਿ ਕਮਾਲਾਂ ਹੀ ਹੋ ਗਿਆ ਜੀ, ਮਸਾਂ ਇਕੱਠੇ ਹੋਇਆ ਜੀ, ਰਲ ਕੇ ਪੰਥ ਦਾ ਤੇ ਪੰਜਾਬ ਦਾ ਭਲਾ ਕਰਨਗੇ, ਉੱਥੇ ਨਾਲ ਦੀ ਨਾਲ ਉਹਨਾਂ ਵੀਰ ਭਰਾਵਾਂ ਦਾ ਵੀ ਮਨ ਪੁੱਛਿਆ ਹੀ ਜਾਣਦਾ ਜਿਹੜੇ ਹਕੀਕਤ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ। ਨਾ ਤਾਂ ਉਹ ਬੰਦੇ ਗਲਤ ਨੇ ਜਿਹੜੇ ਕਹਿੰਦੇ ਆ ਜੀ ਏਕਤਾ ਹੋਣੀ ਚਾਹੀਦੀ ਆ ਤੇ ਇਕੱਠੇ ਹੋ ਕੇ ਕੌਮ ਦੀ ਕੋਈ ਵਿਗੜੀ ਜਿਹੜੀ ਆ ਉਹ ਸਵਾਰਨੀ ਚਾਹੀਦੀ ਆ। ਉਹ ਲੋਕ ਸੱਚੇ ਨੇ, ਉਹ ਪੰਥ ਦਾ ਦਰਦ ਰੱਖਦੇ ਆ, ਉਹ ਪੰਥ ਦੇ ਮੌਜੂਦਾ ਹਾਲਾਤ ਤੋਂ ਬਹੁਤ ਦੁਖੀ ਨੇ ਔਰ ਉਹਨਾਂ ਦੀ ਇਹ ਭਾਵਨਾ, ਇਹਦੀ ਕੋਈ ਇਹਦੇ ਉੱਤੇ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ। ਦੂਜੇ ਪਾਸੇ ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਚਾਲ ਨੂੰ ਪਛਾਣੋ, ਵਾਰ-ਵਾਰ ਮੌਕਾ ਨਾ ਦੇਵੋ, ਜੇ ਕਿਤੇ ਦੁਬਾਰਾ ਬਾਦਲ ਪਰਿਵਾਰ ਸੱਤਾ 'ਚ ਆ ਗਿਆ ਜਿਹੜੀ ਕਸਰ ਰਹਿੰਦੀ ਆ ਉਹ ਵੀ ਪੂਰੀ ਕਰ ਦੇਣੀ ਆ। ਆਪਾਂ ਮੱਸੇ ਰੰਗੜ ਨੂੰ ਰੋਨੇ ਆ, ਇੱਥੇ ਕਈ ਮੱਸੇ ਰੰਗੜ ਜਿਹੜੇ ਹੈਗੇ ਆ ਉਹ ਸਾਡੇ ਸਾਹਮਣੇ ਆ ਜਾਣਗੇ। ਇਹ ਜਿਹੜੀ ਭਾਵਨਾ ਇਹ ਵੀ ਸੱਚੀ ਆ, ਇਹ ਵੀ ਠੀਕ ਗੱਲ ਹੈ, ਇਹ 'ਚ ਗਲਤ ਗੱਲ ਨਹੀਂ ਹੈ। ਕੋਈ ਬੰਦਾ ਗਰੰਟੀ ਨਹੀਂ ਲੈ ਸਕਦਾ ਹੈਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜਾਂ ਬਾਦਲ ਦਲ ਸੱਤਾ 'ਚ ਆਉਣ ਤੋਂ ਬਾਅਦ ਕੋਈ ਕੌਮ ਦੀ ਗੱਲ ਕਰੂਗਾ। ਇਹਨਾਂ ਲੋਕਾਂ ਨੇ ਬੀਤੇ ਸਮੇਂ ਦੇ ਵਿੱਚ ਜੋ ਕੁਝ ਕੀਤਾ ਉਹ ਸਾਰਿਆਂ ਦੇ ਅੱਖਾਂ ਦੇ ਸਾਹਮਣੇ। ਸਾਨੂੰ ਉਹ ਬਿਆਨ ਚੇਤੇ ਆ ਜਦੋਂ ਬਰਗਾੜੀ ਬੇਅਦਬੀ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ, ਲੋਕ ਤਾਂ ਸੰਗਤਾਂ ਤਾਂ ਬਹੁਤ ਜ਼ਿਆਦਾ ਆਹਤ ਤੇ ਪੀੜਤ ਮਹਿਸੂਸ ਕਰ ਰਹੀਆਂ ਸੀ। ਸਿੱਖ ਜਵਾਨੀ ਜਿਹੜੀ ਸੀ ਉਹ ਬੇਵਸਤੇ, ਲਾਚਾਰ ਤੇ ਸ਼ਰਮਸ਼ਾਰ ਮਹਿਸੂਸ ਕਰਦੀ ਸੀ ਕਿ ਸਾਡੇ ਇਸ਼ਟ ਦੀ ਬੇਅਦਬੀ ਹੋ ਗਈ। ਅਗਲਿਆਂ ਨੇ ਸ਼ਰੇਆਮ ਪੋਸਟਰ ਲਿਖ ਕੇ ਲਾਏ ਹੋਏ ਸੀ ਕਿ ਅਸੀਂ ਇੰਨੀ ਤਰੀਕ ਨੂੰ ਆਹ ਕਰਾਂਗੇ, ਜੇ ਜ਼ਰੂਰਤ ਵਾ ਤਾਂ ਰੋਕ ਲਿਓ। ਪਰ ਇਸ ਮੌਕੇ ਬਾਦਲ ਦਲ ਦਾ, ਅਕਾਲੀ ਦਲ ਦਾ, ਨੀਲੀ ਪੱਗ ਵਾਲਿਆਂ ਦਾ ਰਾਜ ਹੋਵੇ ਤੇ ਅਸੀਂ ਕੁਝ ਕਰ ਨਾ ਸਕੀਏ। ਸਿੱਖ ਤਾਂ ਇੰਨੇ ਸ਼ਰਮਸ਼ਾਰ ਸੀਗੇ, ਸਿੱਖ ਉਸ ਵੇਲੇ ਧਰਨੇ ਲਾਈ ਬੈਠੇ ਸੀ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਸ ਮੌਕੇ ਅੱਡ ਕੇ ਮੂੰਹ ਲਗਾਤਾਰ ਕਹਿੰਦੇ ਫਿਰਦੇ ਹੁੰਦੇ ਸੀ, ਜਿਨ੍ਹਾਂ ਨੂੰ ਘਰੇ ਕੋਈ ਪੁੱਛਦਾ ਨਹੀਂ, ਵਿਹਲੜ ਲੋਕ ਨੇ ਆ ਕੇ ਧਰਨਿਆਂ ਤੇ ਬਹਿ ਜਾਂਦੇ। ਜਿੰਨਾ ਦਿਲ ਦਿਖਾਉਣ ਵਾਲੀ ਗੱਲਾਂ, ਜਿੰਨੀਆਂ ਮਾੜੀਆਂ ਗੱਲਾਂ ਉਸ ਮੌਕੇ ਇਹਨਾਂ ਦੇ ਵੱਲੋਂ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਅਵਤਾਰ ਸਿੰਘ ਮੱਕੜ, ਉਹਨੇ ਕੀਤੀਆਂ,
ਤੇ ਜਿੰਨੀਆਂ ਭੈੜੀਆਂ ਹਰਕਤਾਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਗਿਆਨੀ ਗੁਰਚਰਨ ਸਿੰਘ ਕਰਦਾ ਰਿਹਾ, ਉਹ ਗੱਲਾਂ ਕੌਣ ਭੁੱਲ ਜਾਵੇ। ਬਾਦਲ ਪਰਿਵਾਰ ਨੇ ਆਪਦੀ ਟੌਰ ਬਣਾਉਣ ਦੇ ਲਈ ਦਿੱਲੀ ਵਾਲਿਆਂ ਦੀ ਨਜ਼ਰ ਵਿੱਚ ਪੰਥ ਦੀ ਰੱਜ ਕੇ ਹੇਠੀ ਕੀਤੀ, ਪੰਥ ਦੀ ਰੱਜ ਕੇ ਬੇਇੱਜ਼ਤੀ ਕੀਤੀ, ਪੰਥ ਨੂੰ ਕਮਜ਼ੋਰ ਕੀਤਾ। ਆਪ ਵੀ ਕਮਜ਼ੋਰ ਹੋ ਗਏ, ਪੰਥ ਵੀ ਕਮਜ਼ੋਰ ਕਰਤਾ, ਤੇ ਅੱਜ ਪੰਥ ਦੇ ਸਾਰੇ ਜਿਹੜੇ ਦੁਸ਼ਮਣ ਨੇ ਉਹਨਾਂ ਦੀਆਂ ਪੌਂ-ਵਾਰਾਂ ਨੇ ਅੱਜ ਅਗਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਏਜੰਡੇ ਤਹਿਤ ਦਰਬਾਰ ਸਾਹਿਬ ਤੱਕ ਪਹੁੰਚ ਗਏ। ਜਿੰਨਾ ਮਾੜਾ ਹਾਲ ਇਸ ਵੇਲੇ ਸਾਡਾ ਹੋਇਆ, ਉਹਦੀ ਜ਼ਿੰਮੇਵਾਰੀ ਜਿਸ ਪਰਿਵਾਰ ਦੇ ਸਿਰ ਤੇ ਆ, ਉਹ ਬਾਦਲ ਪਰਿਵਾਰ। ਤੇ ਅੱਜ ਜਦੋਂ ਉਹ ਲੋਕ ਜਿਹੜੇ ਚੱਬੇ ਦੇ ਵਿੱਚ ਸਰਬੱਤ ਖਾਲਸਾ ਸੱਦ ਕੇ ਉੱਥੇ ਇਸ ਮੰਦੀ ਮਾੜੀ ਤੇ ਭੈੜੀ ਸੋਚ ਨੂੰ ਜਿਹੜੀ ਬਾਦਲ ਪਰਿਵਾਰ ਲਈ ਫਿਰਦਾ ਸੀ, ਉਹਨੂੰ ਚੈਲੰਜ ਕਰ ਰਹੇ ਸੀ, ਜਿਹੜੀਆਂ ਸਿੱਖ ਸੰਗਤਾਂ ਨੇ ਉੱਥੇ ਸਾਥ ਸਹਿਯੋਗ ਦਿੱਤਾ, ਅੱਜ ਉਹ ਲੀਡਰਸ਼ਿਪ ਜਦੋਂ ਬਾਦਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ, ਗੋਡੇ ਨਾਲ ਗੋਡਾ ਜੋੜ ਕੇ ਬਹਿ ਗਈ, ਤਾਂ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਦਿਲ ਨੂੰ ਜਜ਼ਬਾਤੀ ਕਰਨ ਵਾਲੀ ਫੋਟੋ ਸੀ ਕਿ ਹੁਣ ਕਿੱਧਰ ਜਾਈਏ। ਜੇ ਬਾਦਲਕਿਆਂ ਦੇ ਪੈਰਾਂ 'ਚ ਆ ਕੇ ਬਹਿਣਾ ਸੀ ਸ਼੍ਰੋਮਣੀ ਕਮੇਟੀ ਰਾਹੀਂ, ਜੇ ਬਾਦਲਕਿਆਂ ਦੇ ਚਰਨਾਂ 'ਚ ਆ ਕੇ ਟਿਕਣਾ ਸੀ ਅਕਾਲ ਤਖਤ ਸਾਹਿਬ ਦੇ ਰਾਹੀਂ, ਤਾਂ ਫਿਰ ਇੰਨਾ ਜ਼ਿਆਦਾ ਉਦੋਂ ਜ਼ੋਰ ਲਵਾਉਣ ਦਾ ਫਾਇਦਾ ਕੀ ਸੀ। ਉਦੋਂ ਹੀ ਕਹਿ ਦਿੰਦੇ ਸੀਗੇ ਸਾਡੇ 'ਚ ਤਾਂ ਭਾਈ ਜਾਨ ਨਹੀਂ ਹੈਗੀ, ਫਿਰ ਪੰਥ ਜਿਵੇਂ ਮਰਜ਼ੀ ਕਰ ਲੈਂਦਾ। ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਥਾਪੇ, ਜਥੇਦਾਰ ਜਗਤਾਰ ਸਿੰਘ ਵਾਰਾ ਤਾਂ ਅੰਦਰ ਹੈ, ਪਰ ਭਾਈ ਅਮਰੀਕ ਸਿੰਘ ਅਜਨਾਲਾ ਹੋਵੇ, ਭਾਈ ਧਿਆਨ ਸਿੰਘ ਮੰਡ ਹੋਵੇ, ਤੇ ਚਾਹੇ ਭਾਈ ਬਲਜੀਤ ਸਿੰਘ ਦਾਦੂਵਾਲ ਹੋਵੇ, ਉਹਨਾਂ ਤੋਂ ਕੌਮ ਦੀ ਜਿਹੜੀ ਆ ਭਾਵਨਾ ਦੀ ਤਰਜਮਾਨੀ ਨਹੀਂ ਕਰ। ਅੱਜ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਫਿਰਦੇ ਸੀ, ਕਿਉਂਕਿ ਉਹ ਇੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਵੀ ਨੇ, ਪ੍ਰਧਾਨ ਵੀ ਨੇ। ਸੋ ਜਿਹੜੇ ਲੋਕਾਂ ਨੇ ਬਾਦਲਕਿਆਂ ਦੇ ਖਿਲਾਫ ਖਾਲਸਾ ਪੰਥ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਦਾ ਦਾਅਵਾ ਕੀਤਾ ਸੀ, ਅੱਜ ਉਹ ਸਾਰੇ ਦੇ ਸਾਰੇ ਕਿਸੇ ਟੇਢੇ ਮੇਢੇ, ਉਹਨਾਂ ਕੋਲੇ ਬੜੀਆਂ ਦਲੀਲਾਂ ਹੋਣਗੀਆਂ, ਬੜੇ ਤਰਕ ਹੁੰਦੇ ਆ, ਪਰ ਜੇਕਰ ਉਹ ਨਾ ਜਾਂਦੇ ਤਾਂ ਹੋਰ ਗੱਲ ਸੀ, ਜਦੋਂ ਉਹ ਗਏ ਨੇ ਤਾਂ ਹੋਰ ਗੱਲ। ਜੇ ਉਹ ਨਾ ਜਾਂਦੇ ਤਾਂ ਦੁਨੀਆ ਨੇ ਕਹਿਣਾ ਸੀ ਕਿ ਜੀ ਦੇਖੋ ਇਹ ਏਕਤਾ ਨਹੀਂ ਹੋਣ ਦਿੰਦੇ। ਪਰ ਇਹੋ ਜਿਹੀ ਏਕਤਾ ਜਿਹਦੇ ਵਿੱਚ ਗੁਨਾਹਗਾਰ ਨੂੰ ਆਪਦਾ ਅਹਿਸਾਸ ਹੀ ਨਹੀਂ, ਸਭ ਨੂੰ ਚੇਤੇ ਆ, ਸਭ ਨੂੰ ਪਤਾ ਕਿ ਕਿਵੇਂ ਆਪ ਹੀ ਭਾਂਡੇ ਮਾਂਜ ਲਏ, ਆਪ ਹੀ ਜਿਹੜਾ ਸੀਗਾ ਉੱਥੇ ਟਾਈਮ ਜਿਹਾ ਕੱਢ ਲਿਆ, ਤੇ ਵਕਤ ਜਿਹੜਾ ਹੈਗਾ ਉਹ ਲਗਾ ਕੇ ਅੱਜ ਉਹਨਾਂ ਨੂੰ ਬੜੀ ਖੁਸ਼ੀ ਹੋਣੀ ਆ ਕਿ ਸਾਨੂੰ ਨਾ ਅਕਾਲ ਤਖਤ ਤੇ ਪੇਸ਼ ਹੋਣਾ ਪਿਆ, ਨਾ ਸਾਨੂੰ ਕੁਝ ਹੋਰ ਕਰਨਾ ਪਿਆ, ਤੇ ਅਸੀਂ ਪੰਥ ਵਿੱਚ ਉਹਨਾਂ ਲੀਡਰਾਂ ਦੇ ਬਰਾਬਰ ਬੈਠੇ ਆ ਜਿਹੜੇ ਕਹਿੰਦੇ ਸੀਗੇ, ਜਿਨ੍ਹਾਂ ਦੀ ਅਗਵਾਈ ਹੇਠ ਸਿੱਖ ਸੰਗਤਾਂ ਕਹਿੰਦੀਆਂ ਸੀਗੀਆਂ ਕਿ ਆਓ ਸਾਹਮਣੇ ਸਾਡੇ। ਸੋ ਅੱਜ ਦੇ ਇਸ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਕਿੱਧਰ ਨੂੰ ਜਾਂਦੀ ਹੈ, ਇਹ ਦੇਖਣ ਵਾਲੀ ਗੱਲ ਹੋਊ। ਪਰ ਆਸ ਹਮੇਸ਼ਾ ਚੰਗੇ ਦੀ ਕਰਨੀ ਪੈਂਦੀ ਹੈ, ਆਸ ਹਮੇਸ਼ਾ ਭਲੇ ਦੀ ਕਰਨੀ ਪੈਂਦੀ ਹੈ। ਇਹ ਤਾਂ ਬੜਾ ਔਖਾ ਜਿਹਾ ਲੱਗਦਾ ਹੈ ਕਿ ਬਾਦਲ ਦਲ ਜਾਂ ਬਾਦਲ ਪਰਿਵਾਰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪਦੇ ਹੀ ਥਾਪੇ ਜਥੇਦਾਰ ਕੋਲੇ ਪੇਸ਼ ਹੋ ਕੇ ਆਪਦੇ ਪਾਪਾਂ ਦੀ, ਆਪਦੇ ਗੁਨਾਹਾਂ ਦੀ ਮਾਫੀ ਮੰਗਣ ਤੇ ਸਜ਼ਾ ਭੁਗਤਣ ਤੇ ਤਨਖਾਹ ਲਵਾ ਕੇ ਸੁਰਖਰੂ ਹੋਣ, ਇਹ ਤਾਂ ਗੱਲ ਨਾਮੁਮਕਿਨ ਜੀ ਲੱਗਦੀ। ਇਹ ਜ਼ਰੂਰ ਵਾਪਰ ਸਕਦਾ ਕਿ ਜਿਹੜੇ ਆਗੂ ਇਸ ਪਾਪ ਦੇ, ਇਸ ਗੁਨਾਹ ਦੇ ਖਿਲਾਫ ਡਟੇ ਸੀ, ਉਹ ਰਲ ਮਿਲ ਕੇ ਕਹਿਣ ਕਿ ਚਲੋ ਜੀ ਆਪਾਂ ਸੰਗਰੂਰ ਵਾਲੀ ਜਿਹੜੀ ਲੋਕ ਸਭਾ ਦੀ ਚੋਣ ਆ ਰਹੀ ਆ, ਉਹਦੇ ਵਿੱਚ ਆਪਾਂ ਇੱਕ ਧਿਰ ਇੱਕ ਬੰਦੇ ਨੂੰ ਮੂਹਰੇ ਲਾਈਏ, ਬਾਕੀ ਸਾਰੇ ਰਲ ਕੇ ਲੜੀਏ, ਕਿਉਂਕਿ ਹਾਲਾਤ ਮਾਹੌਲ ਖਰਾਬ ਆ। ਤੇ ਇਸ ਵੇਲੇ ਬਾਦਲ ਦਲ ਨੂੰ ਪਤਾ ਕਿ ਸਾਡੇ ਤਾਂ ਜਿਹੜੇ ਆ ਫੁੱਲ ਚੁਗਣ ਵਾਲੇ ਪਏ ਆ, ਸਾਡਾ ਤਾਂ ਕੰਮ ਖਰਾਬ ਹੋਇਆ ਹੋਇਆ, ਤੋ ਕਿਉਂ ਨਾ ਆਪਾਂ ਇਹ ਕਹੀਏ ਕਿ ਠੀਕ ਆ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੋਣ ਲੜ ਲੈਂਦੇ ਆ, ਅਸੀਂ ਸਾਰੇ ਜਾਣੇ ਸਪੋਰਟ ਕਰਾਂਗੇ, ਹਮਾਇਤ ਕਰਾਂਗੇ। ਇਸ ਤਰੀਕੇ ਨਾਲ ਫਿਰ ਸਾਂਝੀਆਂ ਸਟੇਜਾਂ ਲੱਗਣਗੀਆਂ, ਜਿਹੜੀਆਂ ਸਟੇਜਾਂ ਦੇ ਕੋਲ ਦੀ ਨਹੀਂ ਸੀ ਬਾਦਲ ਦਲ ਵਾਲੇ ਲੰਘ ਸਕਦੇ, ਉਹਨਾਂ ਸਟੇਜਾਂ ਦੇ ਉੱਤੇ ਫਿਰ ਇਕਜੁੱਟ ਤੇ ਇਕਮੁੱਠ ਹੋ ਕੇ ਜਿਹੜੀ ਆ ਉਹ ਵੋਟਾਂ ਵੇਲੇ ਸਰਗਰਮੀ ਕਰਾਂਗੇ। ਅਖੀਰ ਫਿਰ ਜਿਹੜੀਆਂ ਅਗਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ, ਉਦੋਂ ਤੱਕ ਕੋਈ ਹੋਰ ਖੇਡ ਲਾਂਗੇ, ਤੇ ਵਾਹ ਹੋਇਆ ਤਾਂ 10-15 ਸੀਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ, ਜਿਹੜੀਆਂ ਬਾਕੀ ਧਿਰਾਂ ਨੇਗੀਆਂ ਉਹਨਾਂ ਨੂੰ ਛੱਡ ਕੇ ਅਸੀਂ ਆਪ ਦਾ ਜਿਹੜਾ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲਵਾਂਗੇ, ਤੇ ਇਸ ਤਰੀਕੇ ਨਾਲ ਅਸੀਂ ਹੌਲੀ ਹੌਲੀ ਪੈਰ ਜਿਹੜੇ ਆ ਉਹ ਜਮਾ ਲਵਾਂਗੇ।
ਇਹ ਬਾਦਲ ਦਲ ਦੀ ਸੋਚ ਆ। ਬਾਦਲ ਦਲ ਦਾ ਏਜੰਡਾ ਤਾਂ ਇੱਕੋ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਹੱਥੋਂ ਜਾਣੀ ਨਹੀਂ ਚਾਹੀਦੀ, ਕਿਉਂਕਿ ਜਿੰਨੀ ਦੁਰਗਤੀ ਇਸ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ 'ਚ ਬਾਦਲ ਪਰਿਵਾਰ ਦੀ ਹੋਈ ਆ, ਉਹਨਾਂ ਨੂੰ ਲੱਗਦਾ ਕਿ ਜੇ ਭਾਜਪਾ ਚਾਹਵੇ ਹੁਣ ਜੇ ਵੋਟਾਂ ਹੋਣ ਤਾਂ ਆਮ ਆਦਮੀ ਪਾਰਟੀ ਦਾ ਜਿਵੇਂ ਬਿਗਲ ਵੱਜਿਆ, ਬਾਜਾ ਵੱਜਿਆ, ਝੰਡਾ ਝੂਲਿਆ, ਉਵੇਂ ਹੀ ਸਾਡਾ ਇਸ ਵੋਟਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵਿੱਚ ਕੰਮ ਖਰਾਬ ਹੋ ਜਾਊਗਾ ਤੇ ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਦੇ ਜ਼ਿਆਦਾ ਮੈਂਬਰ ਚੁਣ ਕੇ ਆ ਸਕਣਗੇ ਤੇ ਸਾਡੇ ਕੋਲੋਂ ਸ਼੍ਰੋਮਣੀ ਕਮੇਟੀ ਖੁੱਸ ਜਾਏਗੀ। ਸੋ ਇਸ ਹਕੀਕਤ ਨੂੰ ਜਦੋਂ ਬਾਦਲ ਪਰਿਵਾਰ ਦੇ ਆਗੂ ਸੁਣਦੇ ਆ, ਜਦੋਂ ਦੇਖਦੇ ਆ, ਜਦੋਂ ਉਹ ਬਾਚਦੇ ਆ, ਜਦੋਂ ਇਸ ਪਾਸੇ ਧਿਆਨ ਜਾਂਦਾ, ਉਹਨਾਂ ਨੂੰ ਕੰਬਣੀਆਂ ਛਿੜਦੀਆਂ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਤਾਂ ਉਹਨਾਂ ਦੀ ਸਿਆਸਤ ਚੱਲਦੀ ਆ ਸਾਰੀ। MLA MP ਰਹੀਏ ਨਾ ਰਹੀਏ, ਪਰ ਜੇ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਕੋਲੇ ਆ ਤਾਂ ਫਿਰ ਜਿਹੜੀਆਂ ਕਾਨਫਰੰਸਾਂ ਹੋਣੀਆਂ ਹੁੰਦੀਆਂ ਨੇ ਹੋਲੇ ਮਹੱਲੇ ਤੇ, ਜਾਂ ਜਦੋਂ ਫਤਿਹਗੜ੍ਹ ਸਾਹਿਬ ਜੋੜ ਮੇਲਾ ਹੁੰਦਾ, ਜਾਂ ਹੋਰ ਬਾਬੇ ਬਕਾਲੇ ਤੇ ਹੋਰ ਸਮਾਗਮਾਂ ਮੌਕੇ ਬੜੇ ਫਾਇਦੇ ਆ। ਆਪਦੇ ਬੰਦਿਆਂ ਨੂੰ ਜਿਹੜਾ ਐਡਜਸਟ ਕਰਾਉਣਾ, ਜਾਂ ਪੰਥ ਵਿਰੋਧੀ ਜਿਹੜੀਆਂ ਕਰਤੂਤਾਂ ਕਰਾਉਣੀਆਂ, ਜਾਂ ਧਰਮ ਦੀ ਜਿਹੜੀ ਆ ਆੜ ਲੈ ਕੇ ਆਪਦਾ ਉੱਲੂ ਸਿੱਧਾ ਕਰਨਾ, ਸਵਾਰਥ ਸਿੱਧ ਕਰਨੇ, ਇਹ ਸਾਰੇ ਕੰਮ ਤੁਰੰਤ ਜਿਹੜੇ ਆ ਬਾਦਲ ਪਰਿਵਾਰ ਦੇ ਰੁਕ ਜਾਣਗੇ। ਸੋ ਸ਼੍ਰੋਮਣੀ ਕਮੇਟੀ ਆਪਦੇ ਹੱਥ ਵਿੱਚ ਰੱਖੀ ਰੱਖਣ ਦੇ ਲਈ, ਜਾਂ ਸਿੱਖ ਸਿਆਸਤ ਵਿੱਚ ਆਪਦੀ ਖੁੱਸੀ ਹੋਈ ਜ਼ਮੀਨ ਹਾਸਲ ਕਰਨ ਦੇ ਲਈ ਇਸ ਵੇਲੇ ਬਾਦਲ ਪਰਿਵਾਰ ਤੋਂ ਜੋ ਚਾਹੋ ਉਹ ਕਹਿਣ ਨੂੰ ਤਿਆਰ ਹੈ। ਅੱਜ ਉਹ ਜਿਹੜਾ ਜੇਕਰ ਪੰਥ ਜ਼ੋਰ ਪਾਵੇ ਉਹ ਕਹਿਣਗੇ ਜੀ ਠੀਕ ਆ, ਅਸੀਂ ਭਾਂਡੇ ਵੀ ਮਾਂਜ ਲੈਂਦੇ ਹਾਂ। ਅੱਜ ਉਹ ਕਹਿ ਦੇਣਗੇ ਕਿ ਜੀ ਜੋ ਚਾਹੋ ਸਾਤੋਂ ਕਰਾ ਲਓ, ਪਰ ਇੱਕ ਵਾਰੀ ਸਾਨੂੰ ਜਿਹੜਾ ਹੈਗਾ ਦੁਬਾਰਾ ਮੌਕਾ ਦਿਓ। ਜਿੱਦਣ ਕੁਰਸੀ ਹੱਥ ਥੱਲੇ ਆ ਗਈ ਉਦਣ ਫਿਰ ਪੰਜਾਬ ਦੇ ਵਿੱਚੋਂ ਲੱਭ ਲੱਭ ਕੇ ਬੁੱਚੜ ਤੇ 11 ਕੁਰਸੀਆਂ ਨੂੰ ਲਿਸਟਾਂ ਬਣ ਜਾਣਗੀਆਂ ਕਿ ਆਹ ਜ਼ਿਆਦਾ ਕੌਮ ਦੀ ਗੱਲ ਕਰਦੇ ਹੁੰਦੇ ਆ, ਇਹਨਾਂ ਨੂੰ ਜਿਹੜਾ ਹੈਗਾ ਸੋਧਾ ਲਾਇਆ ਜਾਵੇ। ਸੋ ਬੀਤੇ ਦੌਰ ਵਾਲਾ ਇਤਿਹਾਸ ਦੁਬਾਰਾ ਦੁਹਰਾਉਣ ਦੇ ਲਈ ਬਾਦਲ ਪਰਿਵਾਰ ਜਿਹੜੀਆਂ ਆਪਦੀਆਂ ਸਿਆਸੀ ਚਾਲਾਂ ਚੱਲ ਰਿਹਾ, ਤੇ ਸਾਡੇ ਭਾਈਚਾਰੇ ਦੇ ਆਗੂ ਜਿਹੜੇ ਨੇ ਉਹਨਾਂ ਕੋਲੇ ਕੋਈ ਬਹੁਤੀਆਂ ਆਪਸ਼ਨਾਂ ਨਹੀਂ ਹੈਗੀਆਂ, ਕਿਉਂਕਿ ਇੱਕ ਤਾਂ ਸੰਗਤਾਂ ਦੇ ਵਿੱਚ ਇਹ ਰਾਏ ਆ ਕਿ ਜੀ ਇਕੱਠੇ ਹੋ ਕੇ ਕੌਮ ਦੀ ਗੱਲ ਕਰੋ। ਸੋ ਕੌਮ ਦੀ ਗੱਲ ਜਿਹੜੀ ਆ ਉਹ ਤਾਂ ਹੋ ਜੂ, ਪਰ ਆਪਣਾ ਬਣੂ ਕੀ ਇਹ ਇਤਿਹਾਸ ਜਾਣਦਾ ਕਿ ਸਾਡਾ ਭਵਿੱਖ ਜਿਹੜਾ ਹੈਗਾ ਕਿੱਧਰ ਨੂੰ ਜਾਊ। ਅੱਜ ਵਾਲੇ ਇਸ ਘਟਨਾਕ੍ਰਮ ਦੇ ਬਾਰੇ ਕਈ ਰਾਇਆਂ, ਕਈ ਵਿਚਾਰਾਂ ਜਿਹੜੀਆਂ ਨੇ ਚੱਲੀਆਂ ਨੇ, ਤੇ ਹਰੇਕ ਨੂੰ ਲੱਗਦਾ ਕਿ ਮੇਰੀ ਗੱਲ ਜ਼ਿਆਦਾ ਵਧੀਆ। ਜਿਹੜੇ ਬੰਦੇ ਇਹ ਸੋਚਦੇ ਆ ਕਿ ਬਾਦਲ ਦਲ ਜਿਹੜੀ ਆ ਆਪਦੀ ਖੁੱਸੀ ਹੋਈ ਜ਼ਮੀਨ ਹਾਸਲ ਕਰਨ ਵੱਲ ਵੱਧ ਰਿਹਾ, ਸਾਨੂੰ ਉਹਨਾਂ ਦਾ ਸਾਥ ਸਹਿਯੋਗ ਨਹੀਂ ਦੇਣਾ ਚਾਹੀਦਾ, ਰਾਹ ਡੱਕਣਾ ਚਾਹੀਦਾ, ਉਹ ਕਹਿੰਦੇ ਆ ਕਿ ਸਾਡੀ ਗੱਲ ਬਿਲਕੁਲ ਸਹੀ ਤੇ ਸੱਚੀ ਹੈ। ਪਰ ਜਿਹੜੇ ਲੋਕ ਕਹਿੰਦੇ ਆ ਜੀ ਮਸਾ ਮਸਾ ਕੌਮ 'ਚ ਏਕਾ ਹੋਣ ਲੱਗਿਆ, ਤੁਸੀਂ ਕਾਹਨੂੰ ਇਹੋ ਜਿਹੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਵੀ ਲੱਗਦਾ ਕਿ ਸਾਡੇ ਨਾਲੋਂ ਵਧੀਆ ਕੋਈ ਨਹੀਂ ਸੋਚ ਰੱਖਦਾ, ਸੀ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ। ਪਰ ਹਕੀਕਤ ਇਹੀ ਆ ਕਿ ਸਾਰੇ ਹੀ ਸਿਆਸੀ ਲੀਡਰਾਂ ਨੇ ਪੰਥ ਨਾਲ ਜਾਂ ਪੰਜਾਬ ਨਾਲ ਜੋ ਕੁਝ ਕੀਤਾ ਉਹ ਬਹੁਤ ਹੀ ਜ਼ਿਆਦਾ ਮਾੜਾ ਹੈ, ਉਹ ਬਹੁਤ ਹੀ ਜ਼ਿਆਦਾ ਅਯੋਗ ਆ। ਕੌਮ ਦੀ ਜਿਹੜੀ ਆ ਹੋਣੀ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ, ਤੇ ਇਹਨਾਂ ਨੂੰ ਆਪਣੀਆਂ ਕੁਰਸੀਆਂ ਦੀ ਪਈ ਹੋਈ। ਸਿੱਖ ਕੌਮ ਦੀ ਹੋਂਦ ਹਸਤੀ ਦਾ ਸਵਾਲ ਹੈ, ਸਾਡੀ ਹੋਣੀ ਦਾ ਸਵਾਲ ਆ, ਪਰ ਸਾਡੇ ਆਗੂ ਜਿਹੜੇ ਨੇ ਉਹਨਾਂ ਨੂੰ ਇਹ ਹੈਗਾ ਕਿ ਮੈਨੂੰ ਜੇ ਸ਼੍ਰੋਮਣੀ ਕਮੇਟੀ 'ਚ ਟਿਕਟਾਂ ਮਿਲ ਜਾਣ, ਮੈਨੂੰ ਜੇਕਰ MLA MP ਬਣਾ ਦਿੱਤਾ ਜਾਵੇ ਤਾਂ ਫਿਰ ਪੰਥ ਦੇ ਸਾਰੇ ਮਸਲੇ ਹੱਲ ਹੋ ਸਕਦੇ। ਸੋ ਜਿਹੜੇ ਲੋਕ ਭਾਰਤੀ ਹਕੂਮਤੀ ਤੰਤਰ ਦੇ ਅੰਦਰ ਅੰਦਰ ਹੱਲ ਲੱਭਦੇ ਫਿਰਦੇ ਆ ਸਮੱਸਿਆਵਾਂ ਦਾ, ਉਹਨਾਂ ਨੂੰ ਇਹ ਸਾਰੀ ਖੇਡ ਜਿਹੜੀ ਬੜੀ ਚੰਗੀ ਲੱਗੂਗੀ। ਪਰ ਜਿਨ੍ਹਾਂ ਨੂੰ ਇਹ ਯਕੀਨ ਹੈ ਕਿ ਚਾਹੇ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜਾਏ, ਕੇਂਦਰ 'ਚ ਜਿਹਦੀ ਮਰਜ਼ੀ ਸਰਕਾਰ ਆ ਜਾਵੇ, ਸਿੱਖੀ ਅਤੇ ਸਿੱਖਾਂ ਦਾ ਘਾਣ ਹੁੰਦਾ ਰਹੇਗਾ, ਉਹਨਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗ ਰਹੀਆਂ। ਉਹਨਾਂ ਨੂੰ ਇਹ ਪੰਥ ਉੱਤੇ, ਪੰਜਾਬ ਉੱਤੇ ਇੱਕ ਹੋਰ ਹਮਲਾ ਜਾਪ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਨੂੰ ਸਹੀ ਦਿਸ਼ਾ ਤੇ ਦਸ਼ਾ ਮਿਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।